ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਮੌਸਮ ਤਬਦੀਲ ਹੋ ਰਿਹਾ, ਇਸ ਕਰਕੇ ਇਹ ਜੋ ਸਮਾਗਮ ਇਸ ਵਾਰੀ ਰਾਤ ਦੀ ਜਗ੍ਹਾ 'ਤੇ ਦੁਪਹਿਰੀ 12 ਤੋਂ 2:30 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਪਿਆਰਿਓ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ, ਸਾਰੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਧੰਨ ਭਾਈ ਬਿਧੀ ਚੰਦ ਜੀ ਇਸ ਅਸਥਾਨ 'ਤੇ ਉਹਨਾਂ ਨੇ ਚਰਨ ਪਾਏ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ ਦੇ ਉੱਤੇ ਬਾਬਾ ਅਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਨੇ। ਬੜਾ ਵੱਡਾ ਅਸਥਾਨ ਹੈ ਔਰ ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਸਰੋਵਰ ਬਣਿਆ ਉਹ ਕੌਲਸਰ ਸਾਹਿਬ ਦਾ ਹੀ ਸਰੋਵਰ ਹੈ। ਇੱਕ ਪਾਸੇ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਹੈ ਔਰ ਦੂਜੇ ਪਾਸੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਹੈ। ਦਰਬਾਰ ਸਾਹਿਬ ਤੋਂ ਪੈਦਲ 2 ਜਾਂ 3 ਮਿੰਟ ਦਾ ਰਾਹ ਹੈ। ਮੇਰੀ ਬੇਨਤੀ ਹੈ ਸਾਰੇ ਪਰਿਵਾਰਕ ਮੈਂਬਰ ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਤਿਆਗ ਕੇ 10-10 20-20 ਨੂੰ ਨਾਲ ਲੈ ਕੇ 20 ਤਰੀਕ ਨੂੰ 11:30 ਵਜੇ ਤੱਕ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਿਓ। ਜੇ ਕਿਤੇ ਸਰੀਰ ਨੂੰ ਠੰਡ ਮਹਿਸੂਸ ਹੋਵੇ, ਆਲਸ ਆਉਣ ਲੱਗੇ, ਤੇ ਪਿਆਰਿਓ ਉਸ ਸਮੇਂ ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਨੂੰ ਯਾਦ ਕਰ ਲੈਣਾ, ਫਿਰ ਇਹ ਠੰਡ ਤੁਹਾਨੂੰ ਮਹਿਸੂਸ ਹੋਏਗੀ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਆਲਸ ਨਹੀਂ ਕਰਨਾ, ਕਿਸੇ ਨੇ ਵੀ ਢਿੱਲ ਨਹੀਂ ਪਾਉਣੀ। ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਆਪਣੀਆਂ ਝੋਲੀਆਂ ਭਰਵਾਉਣ ਵਾਸਤੇ, ਜੋ ਪਿਤਾ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰਦੇ ਨੇ ਉਹ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ 20 ਤਰੀਕ ਨੂੰ ਸਵੇਰੇ ਲਾਸਟ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਿਆਰਿਓ, ਗੁਰੂ ਬਾਬਾ ਨਾਨਕ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਆ ਰਿਹਾ ਔਰ ਇਸੇ ਸਬੰਧ ਦੇ ਵਿੱਚ 25 ਨਵੰਬਰ ਨੂੰ ਰਾਤ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ ਰਹਿਣ ਸਬਾਈਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਬਹਿੰਦੇ ਨੇ, ਕਿਵੇਂ ਸਾਰਿਆਂ ਦੇ ਬੰਧਨ ਕੱਟਦੇ ਨੇ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਨੇ ਕਿ ਇੱਕ ਰਾਤ ਤੂੰ ਗੁਰੂ ਦੇ ਲਿਖੇ ਲਾ ਤੇ ਪਤਾ ਨਹੀਂ ਕਿੰਨੀਆਂ ਕੁ ਤੇਰੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਨੇ ਕੱਟ ਦੇਣੀਆਂ ਨੇ। 25 ਤਰੀਕ ਦੀ ਰਹਿਣ ਸਬਾਈ ਰੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ। ਟੋਟਲ ਇਹ 3 ਦਿਨਾਂ ਦਾ ਸਮਾਗਮ ਹੈ। 25 ਦੀ ਰਹਿਣ ਸਬਾਈ ਔਰ ਰਹਿਣ ਸਬਾਈ ਦੇ ਵਿੱਚ ਆਉਣ ਦੇ ਲਈ ਤਕਰੀਬਨ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਤੋਂ ਗੱਡੀਆਂ ਦਾ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਇੱਥੇ ਲੈ ਵੀ ਆਉਣਗੀਆਂ ਔਰ ਵਾਪਸੀ 'ਤੇ ਛੱਡ ਵੀ ਦੇਣਗੀਆਂ। ਔਰ 26 ਤਰੀਕ ਦਾ ਅਤੇ 27 ਤਰੀਕ ਦਾ ਦੋਵੇਂ ਦਿਨ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਖੰਡੇ ਵਾਲੇ ਪਿਤਾ ਜੀ ਵਰਤਦੇ ਨੇ। ਜਿਹੜੀਆਂ ਸੰਗਤਾਂ ਪਿਆਰ ਦੇ ਵਿੱਚ ਚੁਪਹਿਰੇ ਕੱਟਦੀਆਂ ਨੇ, ਬਾਬਾ ਦੀਪ ਸਿੰਘ ਜੀ ਇੱਕ ਪ੍ਰੇਮੀ ਦੇ ਘਰ ਪਹੁੰਚ ਕੇ ਉਹਨਾਂ ਦੇ ਦੁੱਖਾਂ ਨੂੰ ਕੱਟਦੇ ਨੇ। 26 ਦਾ ਵੀ ਚੁਪਹਿਰਾ 26 ਤਰੀਕ ਨੂੰ ਸਵੇਰੇ ਤਕਰੀਬਨ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਗੱਡੀਆਂ ਚੱਲਣਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਆਉਣਗੀਆਂ। ਔਰ ਇਸੇ ਤਰ੍ਹਾਂ 27 ਤਰੀਕ ਨੂੰ ਗੁਰਪੁਰਬ ਹੈ ਗੁਰੂ ਨਾਨਕ ਸਾਹਿਬ ਜੀ ਦਾ। ਇਹ ਮੇਰੀ ਬੇਨਤੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਕੋਈ ਛੋਟੀ ਗੱਲ ਨਹੀਂ। ਇਹ 3 ਦਿਨਾਂ ਦਾ ਸਮਾਗਮ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਰੱਖਿਆ ਗਿਆ। 27 ਤਰੀਕ ਨੂੰ ਵੱਡਾ ਚੁਪਹਿਰਾ ਸਵੇਰੇ 10 ਤੋਂ 4 ਵਜੇ ਤੱਕ, ਵੱਡਾ ਦਿਨ ਹੈ ਬਾਪੂ ਦਾ। ਉਹ ਦਿਨ
ਜਿਸ ਦਿਨ ਦੇ ਬਾਬਤ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ, ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਦਾ ਦਿਨ ਹੋਵੇ, ਉਸ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰ ਜਾਵੇ ਨਾ, ਉਹ ਵੀ ਨਰਕਾਂ ਨੂੰ ਨਹੀਂ ਜਾਂਦਾ। ਉਸ ਦਿਨ ਦਰਗਾਹ ਦੇ ਬੂਹੇ ਖੁੱਲ੍ਹੇ ਹੁੰਦੇ ਨੇ। ਤੇ ਆਓ ਭਾਗਾਂ ਵਾਲਿਓ, ਆਪਣੇ ਆਪਣੇ ਬੰਧਨਾਂ ਨੂੰ ਕਟਵਾਈਏ। ਇੱਕ ਰੈਣ ਸਬਾਈ ਤੇ 2 ਚੁਪਹਿਰੇ ਪਿਤਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ ਦੇ ਵਿੱਚ ਸਾਡੀ ਝੋਲੀ 'ਚ ਪਾ ਰਹੇ ਨੇ। ਔਰ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਦਾ, ਛੁੱਟੀਆਂ ਦੇ ਦਿਨ ਨੇ, 25 ਤਰੀਕ ਨੂੰ ਤੁਸੀਂ ਸਾਰਿਆਂ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਪਹੁੰਚ ਜਾਣਾ, ਰਾਮ ਤੀਰਥ ਰੋਡ। ਇੱਥੇ ਜੋ ਸਕੂਲ ਬਣਿਆ, ਉਸ ਸਕੂਲ ਦੇ ਵਿੱਚ ਕਮਰਿਆਂ 'ਚ ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਹੋ ਜਾਏਗਾ। ਜਿੰਨਾ ਅਸੀਂ ਵੱਧ ਤੋਂ ਵੱਧ ਤੁਹਾਨੂੰ ਸਹੂਲਤ ਦੇ ਸਕਾਂਗੇ ਜ਼ਰੂਰ ਦੇਵਾਂਗੇ। ਔਰ 3 ਦਿਨ ਸਾਰੇ ਪਰਿਵਾਰਕ ਮੈਂਬਰਾਂ ਨੇ ਇੱਥੇ ਡੇਰਾ ਲਾਉਣਾ ਹੈ, ਇੱਥੇ ਪ੍ਰਸ਼ਾਦਾ ਪਾਣੀ ਛਕਣਾ ਹੈ, 3 ਦਿਨ ਇੱਥੇ ਹੀ ਰਿਹਾਇਸ਼ ਕਰਨੀ ਹੈ, ਇੱਥੇ 3 ਦਿਨ ਸਾਰੀਆਂ ਸੰਗਤਾਂ ਨੇ ਸੇਵਾ ਕਰਨੀ ਹੈ। ਔਰ 27 ਨੂੰ ਗੁਰਪੁਰਬ ਮਨਾਉਣ ਤੋਂ ਬਾਅਦ ਸਾਰੀਆਂ ਸੰਗਤਾਂ ਨੇ 4 ਵਜੇ ਤੋਂ ਬਾਅਦ ਫਿਰ ਪਿਤਾ ਜੀ ਕੋਲੋਂ ਖੁਸ਼ੀਆਂ ਲੈ ਕੇ ਜਾਣੀਆਂ। ਔਰ ਇਹਦੇ ਵਿੱਚ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ, ਕਿਸੇ ਵੀ ਪ੍ਰੇਮੀ ਨੇ ਖਾਲੀ ਹੱਥ ਨਹੀਂ ਆਉਣਾ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਗੁਰੂ ਘਰ ਵਿੱਚ ਜਾ, ਖਾਲੀ ਹੱਥ ਨਾ ਜਾ, ਪਰ ਖਾਲੀ ਹੋ ਕੇ ਜਾ। ਜੋ ਗੁਰੂ ਨੇ ਤੈਨੂੰ ਵਿੱਤ ਦਿੱਤੀ ਹੈ ਨਾ, ਇੱਥੋਂ ਤੱਕ ਮਹਾਂਪੁਰਖ ਬਚਨ ਕਰਦੇ ਸੀ, ਭਾਵੇਂ 2 ਦਾਤਣਾ ਹੀ ਲੈ ਜਾ, ਪਰ ਖਾਲੀ ਹੱਥ ਨਹੀਂ ਜਾਣਾ। ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਬੰਧ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਗਿਫਟ ਭੇਟਾ ਕਰਾਂਗੇ ਨਾ, ਤੇ ਉਹ ਰਿਟਰਨ ਗਿਫਟ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਦੇਣਗੇ। ਭਾਵੇਂ ਉਹ ਗਿਫਟ ਤੁਸੀਂ ਗੁਰਬਾਣੀ ਪੜ੍ਹ ਕੇ ਪਿਤਾ ਜੀ ਨੂੰ ਭੇਟ ਕਰ ਦਿਓ, 2 ਪੜ ਜਪਜੀ ਸਾਹਿਬ ਦੇ ਵੱਧ ਕਰਕੇ ਆਓ ਔਰ ਬਾਪੂ ਜੀ ਲਈ ਇਹ ਤੋਹਫਾ ਲੈ ਕੇ ਆਓ, ਭਾਵੇਂ ਫਲਾਂ ਦਾ ਪ੍ਰਸ਼ਾਦ, ਕੁਝ ਵੀ। ਕਿਸੇ ਨੇ ਖਾਲੀ ਹੱਥ ਨਹੀਂ ਆਉਣਾ। ਔਰ ਬਾਪੂ ਦੀਆਂ ਖੁਸ਼ੀਆਂ ਸਾਰੀਆਂ ਸੰਗਤਾਂ ਨੇ ਲੈਣੀਆਂ ਨੇ, ਕਿਉਂਕਿ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਹੈ। ਇਹ ਗੁਰੂ ਨਾਨਕ ਦਾ ਆਗਮਨ ਪੁਰਬ ਤੇ ਬਾਪੂ ਜੀ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਾ। 3 ਦਿਨ ਇਹ ਮੇਰੀ ਬੇਨਤੀ ਹੈ, ਧਿਆਨ ਨਾਲ ਇਹ ਮੇਰੀ ਬੇਨਤੀ ਸੁਣਿਓ ਵੀ ਔਰ ਪ੍ਰਵਾਨ ਵੀ ਕਰਿਓ। ਔਰ ਸਭ ਨੂੰ ਪਤਾ ਹੈ, ਜਿਨ੍ਹਾਂ ਨੇ ਬਚਨ ਮੰਨੇ ਨੇ, ਬਾਪੂ ਦੀਪ ਸਿੰਘ ਨੇ ਉਹਨਾਂ ਨੂੰ ਕੋਈ ਤੋਟ ਨਹੀਂ ਰਹਿਣ ਦਿੱਤੀ। 3 ਦਿਨ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਹਾਜ਼ਰੀਆਂ ਵੀ ਭਰਨੀਆਂ ਔਰ ਸਾਰਿਆਂ ਨੇ ਰਾਮ ਤੀਰਥ ਰੋਡ ਵਿਖੇ ਹੀ ਰੁਕਣਾ, ਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਉਹਦੇ ਉੱਤੇ ਵੀ, ਔਰ Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਣਾ ਨਹੀਂ, 25, 26 ਔਰ 27 ਨਵੰਬਰ ਨੂੰ 3 ਦਿਨ ਆਪਾਂ ਜੋ ਰੈਣ ਸਬਾਈ ਵੀ ਤੇ 2 ਚੁਪਹਿਰੇ ਵੀ ਬਾਪੂ ਜੀ ਦੀ ਗੋਦ ਵਿੱਚ ਬਹਿ ਕੇ ਕੱਟਣੇ ਨੇ। ਤੇ ਜਿਹੜੀ ਮਰਜ਼ੀ ਬਖਸ਼ਿਸ਼ ਲੁੱਟ ਕੇ ਲੈ ਜਾਓ ਬਾਪੂ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਇੱਥੇ ਹਾਜ਼ਰੀਆਂ ਭਰ ਰਹੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਨੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। 1-2 ਬੇਨਤੀਆਂ ਕਰੀਏ, ਫਿਰ ਆਪਾਂ ਸ਼ਬਦ ਪੜਾਂਗੇ। ਧਿਆਨ ਨਾਲ ਸੁਣਿਓ। ਅੱਜ ਦੀਵਾਲੀ ਦਾ ਦਿਨ ਹੈ। ਅੱਜ ਦੀਵਾਲੀ ਦਾ ਦਿਨ ਹੈ ਔਰ ਇਹਨੂੰ ਜੇ ਅਧਿਆਤਮਕਤਾ ਦੀ ਨਿਗਾਹ ਦੇ ਨਾਲ ਵੇਖੋਗੇ ਨਾ, ਦੁਸਹਿਰੇ ਤੋਂ ਤਕਰੀਬਨ 20-22 ਦਿਨਾਂ ਬਾਅਦ ਦੀਵਾਲੀ ਆਉਂਦੀ ਹੈ। ਸੁਣਿਓ ਧਿਆਨ ਨਾਲ। ਅੱਜ ਇਹ ਦੀਵਾਲੀ ਦਾ ਦਿਨ ਸਾਨੂੰ ਸੁਨੇਹਾ ਪਤਾ ਕੀ ਦਿੰਦਾ ਹੈ?
ਅਧਿਆਤਮਕਤਾ ਦੇ ਤੌਰ ਤੇ ਇਹਨੂੰ ਜਰਾ ਗੌਰ ਨਾਲ ਸੋਚਿਓ ਪਿਆਰਿਓ। ਜਦੋਂ ਅਸੀਂ ਆਪਣੇ ਗੁਰੂ ਦੇ ਗਿਆਨ ਦੀ ਰੌਸ਼ਨੀ ਦੇ ਨਾਲ ਆਪਣੇ ਅੰਦਰਲੇ ਰਾਵਣ ਨੂੰ ਮਾਰਦੇ ਆ ਨਾ, ਤੇ ਸਾਡੇ ਅੰਦਰ ਹੀ ਦੀਵਾਲੀ ਬਣ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਅੰਦਰਲਾ ਰਾਵਣ ਮਰਿਆ ਹੈ ਨਾ, ਅਸਲੀਅਤ ਦੇ ਵਿੱਚ ਦੀਵਾਲੀ ਹੀ ਉਦੋਂ ਬਣੀ ਹੈ। ਅੰਦਰਲਾ ਰਾਵਣ, ਕਤਾਰਾਂ ਦੀਆਂ ਕਤਾਰਾਂ ਦੀਵਿਆਂ ਦੀਆਂ ਜਗਦੀਆਂ ਨੇ ਅੱਜ, ਕਤਾਰਾਂ ਦੀਆਂ ਕਤਾਰਾਂ, ਹਰ ਜਗ੍ਹਾ ਦੇ ਉੱਤੇ ਦੀਪਮਾਲਾ ਹੁੰਦੀ ਹੈ। ਕਤਾਰਾਂ ਦੀਆਂ ਕਤਾਰਾਂ ਦੀਵਿਆਂ ਦੀਆਂ ਜਗਦੀਆਂ ਨੇ। ਉਹਦੇ ਨਾਲ ਜਿੱਥੇ ਬਾਹਰੀ ਤੌਰ ਤੇ ਦੀਵਾਲੀ ਬਣਦੀ ਹੈ ਨਾ, ਉੱਥੇ ਪਿਆਰਿਓ ਜਦੋਂ ਅਸੀਂ ਗੁਰੂ ਦੇ ਗਿਆਨ ਦੀ ਰੌਸ਼ਨੀ ਨਾਲ ਆਪਣੇ ਰਾਵਣ ਨੂੰ ਅੰਦਰੋਂ ਮੁਕਾਉਣ ਦਾ ਯਤਨ ਕਰਦੇ ਆ ਨਾ, ਰਾਵਣ ਨੂੰ, ਉਹ ਰਾਵਣ ਜਿਹੜਾ ਪਹਿਲੇ ਵਹਿਮ ਭਰਮ ਬੜੇ ਕਰਦਾ ਸੀ, ਉਹ ਰਾਵਣ ਮਰਿਆ ਤੇ ਅੰਦਰ ਦੀਵਾਲੀ ਬਣ ਗਈ। ਹੁਣ ਵਹਿਮ ਭਰਮ ਅੰਦਰੋਂ ਨਿਕਲ ਗਏ। ਕੋਈ ਦਿਨ ਮਾੜਾ ਨਹੀਂ, ਕੋਈ ਸਮਾਂ ਮਾੜਾ ਨਹੀਂ। ਹਾਂ, ਉਹ ਸਮਾਂ, ਉਹ ਦਿਨ ਵਾਰ ਜ਼ਰੂਰ ਮਾੜਾ ਜਿਸ ਦਿਨ ਤੂੰ ਨਿਤਨੇਮ ਨਹੀਂ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਸ ਦਿਨ ਤੂੰ ਸਤ ਸੰਗਤ ਵਿੱਚ ਨਹੀਂ ਆਇਆ, ਜਿਸ ਦਿਨ ਤੂੰ ਮਹਾਂਪੁਰਖਾਂ ਦੀ ਨਿੰਦਿਆ ਕਰਨੀ ਸ਼ੁਰੂ ਕਰਤੀ, ਸ਼ਹੀਦ ਸਿੰਘਾਂ ਤੋਂ ਦੂਰ ਹੋ ਗਿਆ, ਉਹ ਦਿਨ ਵਾਰ ਮਾੜਾ ਜ਼ਰੂਰ ਹੈ, ਪਰ ਬਾਕੀ ਕੋਈ ਵੀ ਦਿਨ ਵਾਰ ਮਾੜਾ ਨਹੀਂ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰਿਓ ਜਦੋਂ ਅੰਦਰਲਾ ਰਾਵਣ ਮਰਿਆ, ਜਿਨਨੇ ਅੰਦਰ ਨਫ਼ਰਤ ਦੀਆਂ ਦੀਵਾਰਾਂ ਪੈਦਾ ਕੀਤੀਆਂ ਹੋਈਆਂ ਸੀ, ਜਦੋਂ ਉਹ ਰਾਵਣ ਮਰਿਆ, ਜਿਨਨੇ ਦੂਰੀਆਂ ਪਾਈਆਂ ਸੀ, ਤੇ ਦੂਰੀਆਂ ਜਦੋਂ ਨਜ਼ਦੀਕੀਆਂ ਵਿੱਚ ਬਦਲਣੀਆਂ ਸ਼ੁਰੂ ਹੋ ਗਈਆਂ, ਤੇ ਤੇਰੀ ਦੀਵਾਲੀ ਬਣ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਸ ਰਾਵਣ ਨੇ ਅੰਦਰ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕੀਤੀਆਂ ਸੀ ਨਾ, ਇਹ ਮਾੜਾ, ਉਹ ਮਾੜਾ, ਉਹਨੇ ਏਦਾਂ ਕੀਤਾ, ਉਹਨੇ ਏਦਾਂ ਕਿਉਂ ਨਹੀਂ ਕੀਤਾ, ਮੇਰੇ ਹੁਕਮ ਅਨੁਸਾਰ ਕਿਉਂ ਨਹੀਂ ਕੋਈ ਚੱਲਿਆ, ਜਿਨਨੇ ਅੰਦਰ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਕੀਤੀਆਂ, ਜਦੋਂ ਉਹ ਰਾਵਣ ਮਰਿਆ, ਤੇ ਤੇਰੇ ਅੰਦਰ ਫਿਰ ਗੁਰੂ ਦੇ ਪ੍ਰੇਮ ਦੀ ਦੀਵਾਲੀ ਬਲਣੀ ਸ਼ੁਰੂ ਹੋ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਸਲੀਅਤ ਵਿੱਚ ਦੀਵਾਲੀ ਦਾ ਮਤਲਬ ਹੀ ਇਹ ਹੈ ਕਿ ਤੂੰ ਆਪਣੇ ਅੰਦਰ ਗੁਰੂ ਦੇ ਗਿਆਨ ਦੀ ਜੋਤ ਨੂੰ ਜਗਾ, ਗੁਰੂ ਦੇ ਗਿਆਨ ਦੇ ਨਾਲ ਆਪਣੇ ਆਪ ਨੂੰ ਰੌਸ਼ਨ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਪਛਾਣ ਹੈ ਜੀ। ਤੇ ਅੱਜ ਵੱਡੀ ਸਿੱਖਿਆ ਪਤਾ ਕੀ ਲੈਣੀ ਆਪਾਂ, ਜਿੱਥੇ ਹੌਲੀ ਹੌਲੀ ਆਪਣੇ ਅੰਦਰਲੇ ਰਾਵਣ ਨੂੰ ਮਾਰਨ ਦਾ ਯਤਨ ਕਰਨਾ ਹੈ ਨਾ, ਅੰਦਰਲੇ ਰਾਵਣ ਨੂੰ ਮਿਟਾਉਣ ਦਾ ਯਤਨ ਕਰਿਆ ਕਰੋ। ਇਹ ਰਾਵਣ ਕਈ ਵਾਰੀ ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਬੈਠਾ ਹੋਇਆ ਅੰਦਰ, ਬੈਠਾ ਹੈ। ਕਦੀ ਪਰਾਏ ਤਨ ਦੇ ਉੱਤੇ ਨਿਗਾਹ ਰੱਖ ਲੈਂਦਾ, ਕਦੀ ਪਰਾਏ ਧਨ ਦੇ ਉੱਤੇ ਨਿਗਾਹ ਰੱਖ ਲੈਂਦਾ, ਕਦੀ ਪਰਾਈ ਨਿੰਦਿਆ ਕਰਨ ਲੱਗ ਪੈਂਦਾ। ਇਹ ਰਾਵਣ ਨਜ਼ਰ ਨਹੀਂ ਆਉਂਦਾ, ਪਰ ਬੈਠਾ ਹੈ ਅੰਦਰ। ਜਦੋਂ ਗੁਰੂ ਦੇ ਗਿਆਨ ਦੀ ਰੌਸ਼ਨੀ ਨਾਲ ਪਿਆਰਿਓ ਅਸੀਂ ਇਹ ਰਾਵਣ ਨੂੰ ਖਤਮ ਕਰਨ ਦਾ ਯਤਨ ਕਰਦੇ ਹਾਂ ਨਾ, ਤੇ ਦੀਵਾਲੀ ਬਣਨ ਲੱਗ ਪੈਂਦੀ ਹੈ। ਤੇ ਇਹ ਦੀਵਾਲੀ ਸਮਾਂ ਹੈ ਸਫਾਈ ਦਾ, ਸਫਾਈ ਦਾ। 10-10, 20-20 ਦਿਨ ਪਹਿਲਾਂ ਅਸੀਂ, 5-5 ਦਿਨ ਪਹਿਲਾਂ, ਹਫਤਾ ਪਹਿਲਾਂ ਘਰਾਂ ਦੀ ਸਫਾਈ ਸ਼ੁਰੂ ਕਰ ਦਿੰਦੇ ਹਾਂ। ਇਹ ਸਫਾਈ ਦਾ ਟਾਈਮ ਹੈ। ਸੁਣਿਓ, ਕੱਲੀ ਬਾਹਰੀ ਸਫਾਈ ਦਾ ਟਾਈਮ ਨਹੀਂ, ਅੰਦਰਲੀ ਸਫਾਈ ਦਾ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਫਾਈ ਤੇ ਅਸੀਂ ਆਪਣੇ ਘਰਾਂ ਦੀ ਰੋਜ਼ ਕਰਦੇ ਹਾਂ। ਸੁਣਿਓ ਮੇਰੀ ਬੇਨਤੀ, ਡੇਲੀ ਕਰਦੇ ਹਾਂ, ਪਰ ਜਿਹੜੀ ਸਫਾਈ ਅਸੀਂ ਦੀਵਾਲੀ ਤੇ ਕਰਦੇ ਆ ਨਾ, ਉਹ ਆਮ ਦਿਨਾਂ 'ਚ ਨਹੀਂ ਕਰਦੇ। ਆਮ ਦਿਨਾਂ 'ਚ ਅਸੀਂ ਕਰਦੇ ਕੀ ਆ, ਮੰਨ ਲਓ ਕੋਈ ਖਲੇਰਾ ਪਿਆ ਘਰ ਵਿੱਚ, ਕਈ ਚੀਜ਼ਾਂ ਪਈਆਂ ਨੇ, ਕਈ ਵਾਰੀ ਅਸੀਂ ਇੱਕ ਖਾਨੇ ਦੇ ਵਿੱਚ, ਇੱਕ ਅਲਮਾਰੀ ਦੇ ਵਿੱਚ ਸੁੱਟਣੀਆਂ ਸ਼ੁਰੂ ਕਰ ਦਿੰਦੇ, ਉਹ ਚੀਜ਼ਾਂ ਦੇ ਉੱਤੇ ਚੀਜ਼ਾਂ ਸੁੱਟੀ ਜਾਂਦੇ, ਚਲ ਕੋਈ ਨਹੀਂ ਕੋਈ ਨਹੀਂ। ਤੇ ਗਲਤੀ ਦੇ ਨਾਲ ਜੇ ਕੋਈ ਅਲਮਾਰੀ ਉਹ ਖੋਲ ਕੇ ਵੇਖ ਲਵੇ, ਫਿਰ ਕਹੇਗਾ ਇੰਨਾ ਗੰਦ ਭਰਿਆ ਪਿਆ ਇਹਦੇ ਅੰਦਰ ਹੈ ਜੀ। ਬਸ ਇਦਾਂ ਅਸੀਂ ਕਰਦੇ ਆ ਡੇਲੀ ਰੂਟੀਨ ਵਿੱਚ। ਪਰ ਜਦੋਂ ਦੀਵਾਲੀ ਦਾ ਦਿਨ ਆਉਂਦਾ, ਅਸੀਂ ਕਹਿੰਦੇ ਨੁੱਕਰ ਸਾਫ਼ ਹੋਣੀ ਚਾਹੀਦੀ ਹੈ, ਕੋਨਾ ਘਰ ਦਾ ਲਿਸ਼ਕਣਾ ਚਾਹੀਦਾ ਹੈ। ਦੀਵਾਲੀ ਦਾ ਦਿਨ ਹੈ,
ਬਾਹਰਲਾ ਕੋਨਾ ਕੋਨਾ ਵੀ ਲਿਸ਼ਕੇ ਤੇ ਤੇਰੇ ਅੰਦਰਲਾ ਕੋਨਾ ਕੋਨਾ ਵੀ ਲਿਸ਼ਕੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਮੈਂ ਇਹ ਗੱਲ ਨੂੰ ਥੋੜਾ ਜਿਹਾ ਹੋਰ ਖੋਲਾਂਗਾ, ਸੁਣਿਓ ਪਹਿਲੇ। ਦੀਵਾਲੀ ਸਫਾਈ ਦਾ ਸਮਾਂ, ਦੀਵਾਲੀ ਨਵੀਨਤਾ ਦਾ ਸਮਾਂ, ਨਵੀਨਤਾ ਦਾ ਜ਼ਿੰਦਗੀ ਵਿੱਚ ਨਵਾਂ ਕਰ, ਐਵੇਂ ਢੇਰੀਆਂ ਢਾ ਕੇ ਨਾ ਬੈਠਾ ਰਹਿ। ਦੀਵਾਲੀ ਸਮਾਂ ਦੀਵਿਆਂ ਦੀ ਰੌਸ਼ਨੀ ਦਾ, ਬਾਰੀ ਵੀ ਰੌਸ਼ਨੀ ਹੋਵੇ ਤੇ ਤੇਰੇ ਅੰਦਰ ਵੀ ਨਾਮ ਦੇ ਦੀਵੇ ਬਲਣ, ਉਹ ਵੀ ਰੌਸ਼ਨੀ। ਦੀਵਾਲੀ ਸਮਾਂ ਦੁਨਿਆਵੀ ਤੌਰ ਤੇ ਗਿਫਟ ਦੇਣ ਦਾ ਵੀ ਤੇ ਗਿਫਟ ਲੈਣ ਦਾ ਵੀ। ਕੱਲੇ ਦੁਨਿਆਵੀ ਗਿਫਟ ਨਹੀਂ, ਜਦੋਂ ਦੁਨਿਆਵੀ ਗਿਫਟ ਦਿਓ ਨਾ, ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਉਹਨੂੰ ਇਹ ਪਿਆਰ ਵਾਲਾ ਗਿਫਟ ਵੀ ਨਾਲ ਹੀ ਦੇ ਦਿਓ। ਆ ਤੈਨੂੰ ਦੁਨਿਆਵੀ ਗਿਫਟ ਦੇ ਰਿਹਾ ਤੇ ਨਾਲ ਇੱਕ ਪਾਠ ਜਪਜੀ ਸਾਹਿਬ ਦਾ ਗਿਫਟ ਤੈਨੂੰ ਦੇ ਰਿਹਾ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇਰੇ ਘਰਾਂ ਵਿੱਚ ਬਰਕਤਾਂ ਪਾਉਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਗਿਫਟ ਲੈਣ ਦਾ ਤੇ ਦੇਣ ਦਾ ਵੀ ਸਮਾਂ, ਮਠਿਆਈਆਂ ਮਿੱਠਾ ਖਾਣ ਦਾ। ਤੇ ਕੱਲਾ ਮਠਿਆਈ ਉਹ ਨਹੀਂ, ਅੰਦਰੋਂ ਵੀ ਮਿੱਠਾ ਬਣ, ਅੰਦਰੋਂ ਵੀ। ਗੱਲ ਤੇ ਤਾਂ ਬਣਨੀ ਅਸਲੀ ਦੀਵਾਲੀ ਤੇ ਤਾਂ ਹੈ। ਤਾਂ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸਲੀਅਤ ਵਿੱਚ ਦੀਵਾਲੀ ਪਤਾ ਕੀ ਹੈ ਪਿਆਰਿਓ? ਪੁਰਾਣੀਆਂ ਗੱਲਾਂ ਭੁਲਾ ਕੇ, ਜਿਹੜੀਆਂ ਗੱਲਾਂ ਨੇ ਦਿਮਾਗ ਵਿੱਚ ਘਰ ਕੀਤਾ ਹੋਇਆ ਨਾ, ਜਿਹੜੀਆਂ ਗੱਲਾਂ ਨੇ ਦਿਮਾਗ ਨੂੰ ਅਟਕਾ ਕੇ ਰੱਖਿਆ, ਦਿਮਾਗ ਨੂੰ ਜਿਹੜੀਆਂ ਗੱਲਾਂ ਨੇ ਫੜ ਕੇ ਰੱਖਿਆ, ਉਹ ਗੱਲਾਂ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰਨ ਦਾ ਵਕਤ ਹੈ ਦੀਵਾਲੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਜਿਵੇਂ ਪਹਿਲੇ ਕਿਹਾ, ਹੁਣ ਕਈ ਦਿਨ ਪਹਿਲਾਂ ਅਸੀਂ ਸਫਾਈਆਂ ਸ਼ੁਰੂ ਕਰ ਦਿੰਦੇ ਘਰਾਂ ਦੀਆਂ। ਪਹਿਲੇ ਤੇ ਕਰਦੇ ਕੀ ਸਾਂ? ਆਮ ਤੌਰ ਤੇ ਸਫਾਈ ਹੁੰਦੀ ਹੈ ਰੋਜ਼ ਘਰ ਦੀ, ਪਰ ਚੀਜ਼ਾਂ ਇੱਕ ਜਗ੍ਹਾ ਤੇ ਸੁੱਟੀ ਜਾਣੀਆਂ, ਢੇਰ ਲਾ ਦੇਣਾ, ਅਲਮਾਰੀ ਦੇ ਵਿੱਚ, ਇੱਕ ਖਾਨੇ ਦੇ ਵਿੱਚ ਰੱਖੀ ਜਾਣੀਆਂ, ਚੀਜ਼ਾਂ ਦੇ ਉੱਤੇ ਚੀਜ਼ਾਂ, ਚੀਜ਼ਾਂ ਦੇ ਉੱਤੇ ਚੀਜ਼ਾਂ। ਪਰ ਪਿਆਰਿਓ, ਗਲਤੀ ਦੇ ਨਾਲ ਜੇ ਉਹ ਕੋਈ ਖਾਨਾ ਖੋਲ ਕੇ ਵੇਖ ਲਵੇ, ਉਹ ਕਵੇ ਬਈ ਇੰਨਾ ਗੰਦ ਪਿਆ ਇਹਦੇ ਘਰ, ਇੰਨੀ ਇਹਦੀ ਅਲਮਾਰੀ ਗੰਦੀ ਹੈ, ਇੰਨਾ ਇਹਦਾ ਘਰ ਗੰਦਾ ਹੈ। ਤੇ ਕਈ ਵਾਰੀ ਅਸੀਂ ਆਪਣੇ ਆਪ ਨਾਲ ਵੀ ਇਹੋ ਹੀ ਕਰਦੇ ਆਂ। ਜਿਵੇਂ ਰੋਜ਼ਾਨਾ ਉੱਪਰੋਂ ਸਫਾਈ ਕਰਦੇ ਆ ਨਾ ਚੀਜ਼ਾਂ ਦੀ, ਇਸੇ ਤਰ੍ਹਾਂ ਅਸੀਂ ਆਪਣੇ ਆਪ ਨਾਲ ਵੀ ਉੱਤੋਂ ਕਈ ਵਾਰੀ ਇਦਾਂ ਕਰਦੇ ਆਂ। ਘਰ ਦਾ ਸਾਡੇ ਮੈਂਬਰ ਹੈ ਕੋਈ, ਭਾਵੇਂ ਉਹ ਸਾਡੀ ਭੈਣ ਹੈ, ਸਾਡਾ ਭਰਾ ਹੈ, ਪਤੀ ਹੈ, ਭਾਵੇਂ ਪਤਨੀ ਹੈ, ਕੋਈ ਵੀ ਮੈਂਬਰ ਹੈ, ਸਾਡੀ ਮਾਂ ਹੈ, ਸਾਡਾ ਬਾਪ ਹੈ, ਸਾਡਾ ਸੱਸ ਹੈ, ਸਾਡਾ ਸਹੁਰਾ, ਕੋਈ ਵੀ ਹੈ, ਅਸੀਂ ਕਰਦੇ ਕੀ ਆ ਪਿਆਰਿਓ? ਉੱਤੋਂ ਤੇ ਮਿੱਠੇ ਬਣਦੇ ਆ ਭਰਾ ਨਾਲ, ਉੱਤੋਂ ਕਹਿੰਦੇ ਆ ਮੈਂ ਤੇਰੇ ਨਾਲ ਪਿਆਰ ਬੜਾ ਹੀ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉੱਤੋਂ ਕਈ ਵਾਰੀ ਪਿਆਰ ਦੀਆਂ ਗੱਲਾਂ ਵੀ ਕਰਦੇ ਆ, ਪਰ ਦਿਮਾਗ ਦੇ ਵਿੱਚ ਉਹਨਾਂ ਦੇ ਪ੍ਰਤੀ ਕੁਝ ਹੋਰ ਹੀ ਸੋਚਦੇ ਹੁੰਨੇ ਆ। ਹੁਣ ਕਈ ਤੁਹਾਡੇ ਇਰਦ ਗਿਰਦ ਹੋਣਗੇ, ਉੱਤੋਂ ਬਈ ਸ਼ਾਬਾਸ਼ ਤੂੰ ਬੜੇ ਵਧੀਆ ਕੰਮ ਕਰਦਾ, ਤੇਰੇ ਵਰਗਾ ਤੇ ਹੈ ਕੋਈ ਨਹੀਂ, ਉੱਤੋਂ ਕਹਿਣਗੇ, ਪਰ ਅੰਦਰਲੀ ਵਾਈਬ੍ਰੇਸ਼ਨ ਕੀ ਕਹਿੰਦੀ ਹੈ? ਕਿਹੜਾ ਢੰਗ ਅਪਣਾਵਾਂ, ਇਹਦੀ ਮੈਂ ਪਿੱਠ ਲਾਉਣੀ ਹੈ, ਇਹਨੂੰ ਡੇਗਣਾ ਹੀ ਡੇਗਣਾ। ਉੱਤੋਂ ਪਿਆਰ ਦੀਆਂ ਗੱਲਾਂ, ਪਰ ਅੰਦਰ ਸੋਚਦੇ ਕੁਝ ਹੋਰ ਹੁੰਨੇ ਆ। ਸ਼ਬਦ ਸਾਡੇ ਪਰਫੈਕਟ ਨੇ, ਉੱਤੋਂ ਵਿਹਾਰ ਵੀ ਪਰਫੈਕਟ ਹੈ, ਪਰ ਅੰਦਰ ਕੋਨੇ ਦੇ ਵਿੱਚ ਪੁਰਾਣੀਆਂ ਗੱਲਾਂ ਅਸੀਂ ਰੱਖ ਕੇ ਬੈਠੇ ਹੁੰਨੇ ਆ। 5 ਸਾਲ ਪਹਿਲੇ ਇਹਨੇ ਮੇਰੇ ਨਾਲ ਇਦਾਂ ਕੀਤਾ ਸੀ, 20 ਸਾਲ ਪਹਿਲੇ ਇਹਨੇ ਮੇਰੇ ਨਾਲ ਇਦਾਂ ਕੀਤਾ ਸੀ। ਸਮਾਂ ਆਏਗਾ ਇਹਨੂੰ ਦੱਸਣਾ ਹੈ ਪਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਆ ਦੀਵਾਲੀ ਦੇ ਉੱਤੇ ਉਹ ਗੱਲਾਂ ਦੀ ਵੀ ਸਫਾਈ ਕਰੋ ਜੀ, ਮੇਰੀ ਬੇਨਤੀ। ਜਿੰਨਾ ਗੱਲਾਂ ਨੇ ਘਰ ਦੇ ਵਿੱਚ ਕਲੇਸ਼ ਪਾਏ ਨੇ ਨਾ, ਜਿਹੜੀਆਂ ਗੱਲਾਂ ਦਿਮਾਗ ਵਿੱਚ ਪੱਕੇ ਤੌਰ ਤੇ ਵਸ ਗਈਆਂ ਨੇ, ਉਹ ਗੱਲਾਂ ਨੂੰ ਕੱਢ ਕੇ ਅੱਜ ਅੰਦਰਲੇ ਕੋਨੇ ਦੀ ਵੀ ਸਫਾਈ ਕਰਨੀ, ਆ ਮੰਨਣੀ ਹੈ, ਇਹ ਮਨਾਉਣੀ ਹੈ ਦੀਵਾਲੀ ਅਸੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਉੱਤੋਂ ਕਹਿੰਦੇ ਬਈ ਤੂੰ ਬੜਾ ਵਧੀਆ, ਪਰ ਅੰਦਰੋਂ ਸਾਨੂੰ ਉਹਦਾ ਰਹਿਣ ਦਾ ਤਰੀਕਾ ਹੀ ਨਹੀਂ ਚੰਗਾ ਲੱਗਦਾ ਹੁੰਦਾ, ਉਹਦੇ ਵਿਚਰਨ ਦਾ ਢੰਗ ਹੀ ਨਹੀਂ ਚੰਗਾ ਲੱਗਦਾ ਹੁੰਦਾ ਦੂਜੇ ਮੈਂਬਰ ਦੇ। ਤੇ ਇਦਾਂ ਕਈ ਵਾਰੀ ਹੁੰਦਾ ਹੈ, ਜਿਵੇਂ ਅਲਮਾਰੀ ਕਿਸੇ ਨੇ ਖੋਲੀ, ਪੁਰਾਣੀਆਂ ਚੀਜ਼ਾਂ ਬਾਹਰ ਆ ਗਈਆਂ, ਗੰਦ ਕਿੰਨਾ ਹੀ ਬਾਹਰ ਆ ਗਿਆ, ਕਿੰਨਾ ਹੀ। ਤੇ ਆਮ ਤੌਰ ਤੇ ਸਾਡੇ ਨਾਲ ਵੀ ਹੁੰਦਾ ਹੈ, ਅਸੀਂ ਜੋ ਅੰਦਰ ਸੋਚਦੇ ਹੁੰਨੇ ਆ ਨਾ, ਸੋਚਦੇ
ਨਿੱਕੀ ਜਿੰਨੀ ਗੱਲ ਕੋਈ ਦੂਜਾ ਬੰਦਾ ਸਾਨੂੰ ਆ ਕੇ ਕਰ ਦਵੇ, ਜੀ ਫਲਾਣਾ ਤੇਰਾ ਮੈਂਬਰ ਇਦਾਂ ਦਾ ਹੈ, ਉਹ ਨਿੱਕੀ ਜਿੰਨੀ ਤੀਲੀ ਲਾਉਂਦਾ, ਅਸੀਂ ਪੂਰੀ ਅੱਗ ਲਾ ਦੇਨੇ ਆ, 100 ਗੱਲਾਂ ਕਰ ਦੇਨੇ ਆ। ਤੇ ਕਈ ਵਾਰੀ ਪਤਾ ਕੀ ਕਹਿੰਦੇ ਆ, 5-7 ਮਿੰਟ ਬਾਅਦ ਜਦੋਂ ਹੋਸ਼ ਆਇਆ ਤੇ ਅਸੀਂ ਕਹਿ ਦਿੰਦੇ ਆ, ਜੀ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਮੇਰੇ ਮੂੰਹ ਨਿਕਲ ਗਿਆ। ਪਰ ਇਹ ਗੱਲ ਗਲਤ ਹੈ, ਕਹਿਣਾ ਨਹੀਂ ਸੀ ਚਾਹੁੰਦਾ, ਮੇਰੇ ਮੂੰਹ ਨਿਕਲ ਗਿਆ। ਨਹੀਂ, ਤੂੰ ਕਾਫੀ ਟਾਈਮ ਤੋਂ ਉਹ ਚੀਜ਼ ਸੋਚ ਕੇ ਰੱਖੀ ਸੀ ਤੇ ਅੰਦਰ ਤੇਰੇ ਘਰ ਕੀਤੀ ਹੋਈ ਸੀ, ਤਾਂ ਹੀ ਤੇਰੇ ਮੂੰਹ ਨਿਕਲੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇਰੇ ਅੰਦਰ ਉਹ ਚੀਜ਼ ਮੌਜੂਦ ਸੀ, ਜਿਵੇਂ ਅਲਮਾਰੀ ਦੇ ਵਿੱਚ ਉਹ ਗੰਦਗੀ ਮੌਜੂਦ, ਜਰਾ ਜਿੰਨੀ ਕਿਸੇ ਨੇ ਅਲਮਾਰੀ ਖੋਲੀ ਗੰਦਗੀ ਬਾਹਰ ਆ ਗਈ। ਤੈਨੂੰ ਇੱਕ ਗੱਲ ਕਿਸੇ ਨੇ ਕਹੀ, ਤੂੰ ਉਸੇ ਵੇਲੇ 20 ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਉਹ ਗੰਦਗੀ ਮੌਜੂਦ ਸੀ, ਉਹ ਗੰਦਗੀ ਬਾਹਰ ਤਾਂ ਹੀ ਆਈ, ਅੰਦਰ ਮੌਜੂਦ ਸੀ। ਤੇ ਇਹ ਮੇਰੀ ਬੇਨਤੀ ਏ, ਅੱਜ ਦੀਵਾਲੀ ਦੇ ਉੱਤੇ ਬਾਹਰ ਦੀ ਸਫਾਈ ਦੇ ਨਾਲ ਨਾਲ ਆਪਣੇ ਅੰਦਰਲੀ ਵੀ ਸਫਾਈ ਦਾ ਪ੍ਰਣ ਕਰਕੇ ਜਾਇਓ, ਤਾਂ ਦੀਵਾਲੀ ਮਨਾਈ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਦੇ ਗਿਆਨ ਦੀ ਰੌਸ਼ਨੀ ਦੇ ਨਾਲ ਅਸੀਂ ਅੰਦਰਲੀ ਸਫਾਈ ਕਰਨੀ ਅੱਜ, ਤਾਂ ਆਨੰਦ ਆਏਗਾ। ਜੋ ਤੇਰਾ ਜੀਵਨ 2 ਸਾਲ ਪਹਿਲਾਂ, 5 ਸਾਲ ਪਹਿਲਾਂ, ਅੱਜ ਵੀ ਉੱਥੇ ਖੜਾ, ਕਾਦੀ ਦੀਵਾਲੀ ਮਨਾਈ ਪਈ ਤੂੰ? ਕਾਦੀ ਦੀਵਾਲੀ ਮਨਾਈ? ਤੇਰੇ ਜੀਵਨ ਦੇ ਵਿੱਚ ਤਬਦੀਲੀ ਆਵੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਓ ਅੱਜ ਗੁਰੂ ਪਿਤਾ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਣ ਕਰੀਏ, ਪ੍ਰਣ। ਸਾਡੇ ਅੰਦਰ ਵੀ ਜਾਲੇ ਲੱਗੇ ਨੇ, ਜਾਲੇ, ਵਹਿਮਾਂ ਭਰਮਾਂ ਦੇ ਜਾਲੇ, ਅੱਜ ਉਹ ਸਾਫ਼ ਕਰਨੇ ਨੇ। ਸਾਡੇ ਅੰਦਰ ਵੀ ਮੈਲ ਲੱਗੀ ਏ, ਜਾਲੇ ਲੱਗੇ ਨੇ, ਵਿਕਾਰਾਂ ਦੇ ਜਾਲੇ, ਅੱਜ ਉਹ ਜਾਲੇ ਸਾਫ਼ ਕਰਨੇ, ਉਹ ਮੈਲ ਸਾਫ਼ ਕਰਨੀ ਏ, ਮੈਲ ਸਾਫ਼। ਸਾਡੇ ਅੰਦਰ ਕਈ ਤੇ ਪੱਕੇ ਦਾਗ ਪੈ ਚੁੱਕੇ ਨੇ, ਪੱਕੇ ਦਾਗ। ਉਹ ਕੋਸ਼ਿਸ਼ ਕਰੋ ਦਾਗਾਂ ਨੂੰ ਸਾਫ਼ ਕਰਨ ਦੀ, ਪੱਕੇ ਦਾਗ ਪੈ ਜਾਂਦੇ ਕਈ ਵਾਰੀ, ਹੈ ਜੀ। ਉਹ ਦਾਗਾਂ ਦੇ ਬਾਰੇ ਕਈ ਵਾਰੀ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਨਫ਼ਰਤ ਦੇ ਦਾਗ ਕਈ ਸਾਲਾਂ ਤੋਂ ਅੰਦਰ ਚੱਲਦੇ ਹੁੰਦੇ ਨੇ, ਕਈ ਸਾਲਾਂ ਦੇ ਪਏ ਨੇ ਦਾਗ, ਤੇ ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਛੋਟੀ ਗੱਲ ਸਮਝਦਾ, ਛੋਟੀ ਗੱਲ। ਕਈ ਵਾਰੀ ਵਿਕਾਰਾਂ ਦੇ ਦਾਗ ਪੱਕੇ ਤੌਰ ਤੇ ਅੰਦਰ ਪਏ ਨੇ, ਪਰ ਛੋਟਾ ਸਮਝਦਾ, ਕੋਈ ਗੱਲ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਦੀਵਾਲੀ ਤੇ ਪ੍ਰਣ ਕਰੀਏ, ਇਹ ਜਿਹੜੇ ਦਾਗ ਸਾਡੇ ਅੰਦਰ ਪਏ ਨੇ ਨਾ, ਕੋਨੇ ਕੋਨੇ ਦੀ ਜਿਹੜੀ ਸਫਾਈ ਹੋਣ ਵਾਲੀ ਹੈ ਨਾ, ਇਹ ਅਸੀਂ ਸਫਾਈ ਅੱਜ ਤੋਂ ਹੀ ਕਰਨੀ ਸ਼ੁਰੂ ਕਰਾਂਗੇ, ਤਾਂ ਜੋ ਆਉਂਦੇ ਸਾਲ ਜਦੋਂ ਦੀਵਾਲੀ ਆਵੇ ਤੇ ਇੱਕ ਪਿਓਰ ਬੰਦਾ ਸਾਹਮਣੇ ਨਿਕਲ ਕੇ ਆਵੇ, ਪਿਓਰ, ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਾਣ ਨਾਲ ਕਹਿੰਦੇ ਨੇ, ਇਹ ਮੇਰਾ ਸਿੱਖ ਹੈ। ਗੁਰੂ ਰਾਮਦਾਸ ਕਹਿੰਦੇ ਮੇਰਾ ਸਿੱਖ ਹੈ, ਜੀ। ਅੱਜ ਤੋਂ ਹੀ ਸਫਾਈ ਅੰਦਰਲੀ ਸ਼ੁਰੂ ਕਰ ਦਈਏ। ਤੇ ਸਫਾਈ ਹੋਣੀ ਪਤਾ ਕਦੋਂ ਹੈ? ਜਦੋਂ ਤੂੰ ਅੰਮ੍ਰਿਤ ਵੇਲੇ ਨਾਲ ਜੁੜੇਗਾ, ਜਦੋਂ ਤੂੰ ਨਾਮ ਨਾਲ ਜੁੜੇਗਾ, ਗੁਰੂ ਦੇ ਗਿਆਨ ਦੀ ਰੌਸ਼ਨੀ ਨਾਲ ਜੁੜੇਗਾ, ਜਦੋਂ ਤੂੰ ਆ ਸਤ ਸੰਗਤ ਕਰੇਗਾ, ਜਦੋਂ ਚੁਪਹਿਰੇ ਕੱਟੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਮੈਨੂੰ ਸਾਰੇ ਜਾਣੇ ਕਹਿ ਰਹੇ ਸੀ, ਕਹਿੰਦੇ ਅੱਜ ਚੁਪਹਿਰਾ ਨਹੀਂ ਸੀ ਤੁਹਾਨੂੰ ਰੱਖਣਾ ਚਾਹੀਦਾ, ਦੀਵਾਲੀ ਦਾ ਦਿਨ ਹੈ, ਕਈਆਂ ਨੇ ਆਉਣਾ ਨਹੀਂ। ਮੈਂ ਕਿਹਾ ਕੋਈ ਨਹੀਂ, ਜਿੰਨੇ ਵੀ ਪਿਆਰ ਵਾਲੇ ਪਹੁੰਚਣਗੇ, ਗੁਰੂ ਪਿਤਾ ਜੀ ਦਾ ਪ੍ਰਕਾਸ਼ ਹੋਏਗਾ, ਜਿੰਨੀਆਂ ਪਿਆਰੀਆਂ ਰੂਹਾਂ ਪਹੁੰਚ ਜਾਣਗੀਆਂ, ਸਾਨੂੰ ਉਹੀ ਬੜੀਆਂ ਨੇ। ਸਾਨੂੰ ਉਹੋ ਜਿਹੇ ਚਾਹੀਦੇ ਵੀ ਨਹੀਂ ਪਿਆਰਿਓ। ਅੱਜ ਦੱਸੋ, ਬਹੁਤ ਪ੍ਰੇਮੀ ਪਹੁੰਚ ਗਏ, ਬੜੀ ਕਿਰਪਾ ਹੈ, ਬੜੀ ਕਿਰਪਾ। 1-2%, 5% ਹੀ ਹੋਣਗੇ ਜਿਨ੍ਹਾਂ ਨੇ ਛੁੱਟੀ ਕੀਤੀ, ਪਰ ਨਹੀਂ ਕਰਨੀ ਚਾਹੀਦੀ। ਪਤਾ ਕਿਉਂ? ਚੁਪਹਿਰੇ ਤੇ ਛੁੱਟੀ ਕਰ ਲਈ ਜੀ, ਅੱਜ ਦੀਵਾਲੀ ਹੈ, ਰੋਟੀ ਖਾਣ ਤੋਂ ਛੁੱਟੀ ਕੀਤੀ ਕਿਸੇ ਨੇ? ਸਾਹ ਲੈ ਰਹੇ ਹੋ ਨਾ, ਰੋਟੀ ਵੀ ਖਾਧੀ, ਸਾਹ ਵੀ ਲੈ ਰਹੇ ਆ, ਹੋਰ ਬਾਕੀ ਦੇ ਦੁਨਿਆਵੀ ਕੰਮ ਵੀ ਭੁਗਤਾਉਣੇ ਨੇ, ਨਿਤਨੇਮ ਤੋਂ ਛੁੱਟੀ। ਇਹ ਕੀ ਮਤਲਬ ਹੋਇਆ? ਫਿਰ ਤੇ ਅਜੇ ਤੈਨੂੰ ਦੀਵਾਲੀ ਮਨਾਉਣੀ ਨਹੀਂ ਆਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਜ ਤੇ ਸਗੋਂ ਨਿਤਨੇਮ ਵਧਣਾ ਚਾਹੀਦਾ ਹੈ ਕਿ ਬੰਦੀ ਛੋੜ ਪਿਤਾ, ਅੱਜ ਮੈਂ ਤੇਰੇ ਚਰਨਾਂ ਵਿੱਚ ਇੰਨਾ ਨੇਮ ਕਰਕੇ ਵੱਧ ਹਾਜ਼ਰੀ ਲਾ ਰਿਹਾ, ਮੇਰੇ ਵੀ ਬੰਧਨ ਕੱਟ। ਤੇ ਅੱਜ ਤੇ ਤੂੰ ਛੁੱਟੀ ਕਰ ਲਈ, ਇਦਾਂ ਗੱਲ ਨਹੀਂ ਬਣਦੀ। ਇਹ ਤੇ ਸਫਾਈ ਕਰਨ ਦੀ ਸ਼ੁਰੂਆਤ ਹੋਣੀ ਅੱਜ।
ਤੇ ਤੂੰ ਉਹ ਸ਼ੁਰੂਆਤ ਵੇਲੇ ਛੁੱਟੀ ਕਰ ਲਈ, ਫਿਰ ਗੱਲ ਨਹੀਂ ਬਣਨੀ ਹੈ ਜੀ। ਇਹ ਮੇਰੀ ਬੇਨਤੀ, ਅੰਦਰਲੀ ਸਫਾਈ ਦਾ ਅੱਜ ਪ੍ਰਣ ਕਰੋ, ਤਾਂ ਜੋ ਆਉਂਦੇ ਸਾਲ ਇੱਕ ਓਰੀਜਨਲ ਸਿੱਖ, ਦਿਖਾਵੇ ਵਾਲਾ ਨਹੀਂ, ਅੰਦਰ ਦਿਖਾਵਾ ਰਵੇ ਹੀ ਨਾ, ਪਖੰਡ ਰਵੇ ਹੀ ਨਾ, ਓਰੀਜਨੈਲਿਟੀ ਸਾਹਮਣੇ ਆਵੇ। ਤੇ ਮਹਾਰਾਜ ਇੱਕ ਹੁੰਦਾ, ਅਸੀਂ ਕਹਿਣਾ ਅਸੀਂ ਮਾਲਕ ਦੇ ਆ, ਇੱਕ ਮਾਲਕ ਮਾਣ ਨਾਲ ਕਵੇ ਨਹੀਂ ਇਹ ਸੱਚਮੁੱਚ ਮੇਰਾ ਹੀ ਪੁੱਤਰ ਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅੱਜ ਇਹੋ ਜੀ ਸਫਾਈ ਆਪਣੇ ਅੰਦਰ ਕਰਨੀ ਸ਼ੁਰੂ ਕਰੀਏ ਦੀਵਾਲੀ ਤੇ, ਕਿ ਆਉਂਦੇ ਸਾਲ ਸਾਡੇ ਉੱਤੇ ਗੁਰੂ ਰਾਮਦਾਸ ਮਾਣ ਕਰਨ, ਬਾਬਾ ਦੀਪ ਸਿੰਘ ਸਾਡੇ ਉੱਤੇ ਮਾਣ ਕਰਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਪਿਆਰਿਓ ਜੇ ਚਾਹੁੰਦੇ ਆ ਨਾ ਅੰਦਰਲੀ ਸਫਾਈ, ਤੇ ਆਪਣੇ ਆਪ ਨਾਲ ਬੈਠਿਆ ਕਰੋ ਰੋਜ਼ 15 ਮਿੰਟ 20 ਮਿੰਟ, ਅੱਧਾ ਘੰਟਾ, 1 ਘੰਟਾ ਰੋਜ਼ ਆਪਣੇ ਆਪ ਨਾਲ ਇਕੱਲੇ ਬੈਠੋ ਇਕਾਂਤ ਵਿੱਚ। ਇਹ ਮੇਰੀ ਬੇਨਤੀ ਹੈ। ਅਸੀਂ ਆਪਣੇ ਆਪ ਨਾਲ ਨਹੀਂ ਬਹਿੰਦੇ ਹੈ ਜੀ, ਆਪਣੇ ਆਪ ਨਾਲ ਕਦੀ ਨਹੀਂ ਬਹਿੰਦੇ। ਸੱਚਾਈ ਹੈ, ਸੱਚਾਈ। ਸਾਨੂੰ ਤੇ ਹਰ ਗੱਲ ਦੇ ਉੱਤੇ ਸਹਾਰੇ ਚਾਹੀਦੇ ਨੇ। ਆਪਣੇ ਆਪ ਨਾਲ ਬਹਿਣ ਦੀ ਆਦਤ ਪਾਈਏ ਆਪਣੇ ਆਪ ਨਾਲ। ਤੇ ਸੱਚੀ ਗੱਲ ਏ, ਜਦੋਂ ਆਪਣੇ ਆਪ ਨਾਲ ਬਹਿਣ ਦੀ ਆਦਤ ਪਾਵਾਂਗੇ ਨਾ, ਆਪਣੇ ਅੰਦਰ ਰੋਜ਼ ਵੜਨਾ ਸ਼ੁਰੂ ਕਰਾਂਗੇ। ਅਸੀਂ ਕਹਿੰਦੇ ਆ ਨਾ, ਬੰਦਾ ਤੇ ਰੱਬ ਦਾ ਰੂਪ ਏ। ਜਦੋਂ ਆਪਣੇ ਆਪ ਨਾਲ ਬਹਿਣਾ ਸ਼ੁਰੂ ਕਰ ਦਿਓਗੇ, ਫਿਰ ਅੰਦਰ ਨਜ਼ਰ ਆਏਗਾ ਇਹ ਅਜੇ ਰੱਬ ਦਾ ਰੂਪ ਬਣਿਆ ਕਿ ਗੰਦ ਦਾ ਰੂਪ ਹੀ ਹੈ ਜੀ। ਸਫਾਈ ਤੇ ਅੰਦਰ ਦੀ ਹੋਈ ਨਹੀਂ, ਫਿਰ ਤੂੰ ਰੱਬ ਦਾ ਰੂਪ ਕਿੱਥੋਂ ਹੋ ਗਿਆ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਫਾਈ ਅੰਦਰਲੀ ਹੋਏਗੀ ਤਾਂ ਹੀ ਰੱਬ ਦਾ ਰੂਪ ਬਣੇਗਾ ਨਾ। ਬੈਠਾ ਭਾਵੇਂ ਤੇਰੇ ਅੰਦਰ ਹੀ ਏ, ਪਰ ਪਰਦੇ ਤੇ ਲਾਉਣੇ ਪੈਣਗੇ ਨਾ, ਪਰਦੇ ਤੇ ਲਾਉਣੇ ਪੈਣਗੇ ਨਾ ਜਿਹੜੇ ਪਏ ਨੇ। ਤੇ ਉਹ ਪਰਦੇ ਉਤਰਨਗੇ ਉਦੋਂ ਜਦੋਂ ਆਪਣੇ ਆਪ ਨਾਲ ਕੱਲਾ ਬੈਠੇਗਾ, ਆਪਣੇ ਅੰਦਰ ਵੇਖੇਗਾ। ਜੇ ਅਸੀਂ ਸੰਗਤ ਕਰਦੇ ਆ ਨਾ, ਆਪਣੇ ਅੰਦਰ ਵੜੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਹੈ, ਬੇਨਤੀ ਆਪਣੇ ਅੰਦਰ ਆਓ। 1 ਮਿੰਟ ਵੜੀਏ ਅੰਦਰ ਆਪਣੇ, 1 ਮਿੰਟ ਮਾਰੋ ਚੌਂਕੜੇ। ਮੇਰੀ ਬੇਨਤੀ, ਜਿਨ੍ਹਾਂ ਦਾ ਸਰੀਰ ਰਾਜੀ ਹੈ ਚੌਂਕੜੇ ਮਾਰ ਲਓ, ਕਮਰ ਕਰ ਲਓ ਸਿੱਧੀ। ਗੁਰੂ ਰਾਮਦਾਸ ਦੇ ਚਰਨਾਂ ਦਾ ਧਰੋ ਧਿਆਨ, ਨੇਤਰ ਕਰੋ ਬੰਦ। 1 ਮਿੰਟ ਆਓ ਆਪਣੇ ਅੰਦਰ ਵੜੀਏ, ਆਪਣੇ ਆਪ ਨੂੰ ਵੇਖੀਏ। ਮੈਂ ਕੌਣ ਆ, ਮੈਂ ਕੀ ਕਰ ਰਿਹਾ, ਕਰਨ ਕੀ ਆਇਆ, ਮੈਨੂੰ ਕਰਨਾ ਕੀ ਚਾਹੀਦਾ ਹੈ। 1 ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਕਰਦੇ ਆਓ ਆਪਣੇ ਅੰਦਰ ਵੜੀਏ। ਬੰਦੇ ਖੋਜ ਦਿਲ ਹਰ ਰੋਜ਼, ਵਾਹਿਗੁਰੂ 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 ਵਾਹਿਗੁਰੂ। ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਆਪਣੇ ਅੰਦਰ ਰੋਜ਼ ਵੜਿਆ ਕਰੋ, ਔਰ ਫਿਰ ਤੁਹਾਡਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਆਉਣਾ ਸ਼ੁਰੂ ਹੋ ਜਾਏਗਾ। ਤੇ ਜੇ ਉਸ ਚਿਹਰੇ ਵਿੱਚ ਖਰਾਬੀ ਨਜ਼ਰ ਆਵੇ, ਘਬਰਾਉਣਾ ਨਹੀਂ। ਨਿਤਨੇਮ ਹੋਰ ਵਧਾ ਕੇ ਉਹ ਗੰਦਗੀ ਨੂੰ ਕੱਢੀ ਜਾਣਾ, ਆਪਣੇ ਆਪ ਨੂੰ ਸਾਫ਼ ਕਰੀ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਪਹਿਲੇ ਸਮੇਂ ਦੇ ਵਿੱਚ ਕੀ ਹੋਇਆ, ਬਚਪਨ ਦੇ ਵਿੱਚ ਕੀ ਹੋਇਆ, 20 ਸਾਲ ਪਹਿਲੇ ਮੇਰੇ ਨਾਲ ਕੀ ਹੋਇਆ, ਸਭ ਕੁਝ ਅੰਦਰੋਂ ਰਿਮੂਵ ਕਰਨਾ। ਰਿਮੂਵ, ਸਫਾਈ ਕਰਨੀ ਆਪਣੇ ਆਪ ਦੀ, ਹਾਂਜੀ। ਸਭ ਕੁਝ ਅੰਦਰੋਂ ਰਿਮੂਵ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜੇ ਪਿਛਲੀਆਂ ਗੱਲਾਂ ਰਿਮੂਵ ਨਹੀਂ ਨਾ ਕਰੋਗੇ, ਇਹਦੇ ਨਾਲ ਤੁਹਾਡਾ ਪ੍ਰੈਜ਼ੈਂਟ ਵੀ ਖਰਾਬ ਹੋਏਗਾ ਤੇ ਸੱਚਾਈ ਫਿਊਚਰ ਵੀ ਖਰਾਬ ਹੋਏਗਾ। ਪਿਛਲੀਆਂ ਗੱਲਾਂ ਨੂੰ ਰਿਮੂਵ ਕਰੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨਹੀਂ ਤੇ ਕਈ ਵਾਰੀ ਦਾਗ ਏਡੇ ਜ਼ਿਆਦਾ ਪੈ ਜਾਂਦੇ ਨੇ, ਜੇ ਪਿਛਲੇ ਦਾਗਾਂ ਨੂੰ ਰਿਮੂਵ ਨਹੀਂ ਨਾ ਕਰੋਗੇ, ਇਹ ਦਾਗ ਇਹੋ ਜਿਹੇ ਪੈ ਜਾਣਗੇ ਜਿਹੜੇ ਮਰਨ ਤੋਂ ਬਾਅਦ ਵੀ ਫਿਰ ਨਾਲ ਜਾਣਗੇ।
ਫਿਰ ਉਹਦੇ ਕਰਕੇ ਜਨਮ ਮਰਨ ਦਾ ਗੇੜ ਫਿਰ ਤਿਆਰ ਹੋਏਗਾ। ਫਿਰ ਇਹ ਦਾਗਾਂ ਨੂੰ ਰਿਮੂਵ ਕਰੋ, ਦਾਗਾਂ ਨੂੰ ਹਟਾਓ, ਸਫਾਈ ਕਰੋ ਆਪਣੇ ਆਪ ਦੀ। ਤੇ ਇਹ ਦਾਗ ਮਿਟਾਉਣ ਦਾ ਇਹ ਬੜਾ ਸੌਖਾ ਤਰੀਕਾ, ਇਹ ਸਤ ਸੰਗਤ ਵਿੱਚ ਆ ਕੇ ਬੈਠਿਆ ਕਰੋ, ਨਿਤਨੇਮ ਕਰਿਆ ਕਰੋ, ਬਾਣੀ ਦੇ ਪਹਿਰੇ ਵਧਾਓ, ਜਿੰਨਾ ਹੋ ਸਕੇ ਚੁਪਹਿਰੇ ਕੱਟੋ, ਰਹਿਣ ਸਬਾਈਆਂ ਕੱਟੋ, ਅੰਮ੍ਰਿਤ ਵੇਲਾ ਸੰਭਾਲੋ। ਇਹ ਮੇਰੀ ਬੇਨਤੀ, ਮਹਾਂਪੁਰਖਾਂ ਦੀ ਸੰਗਤ ਕਰੋ, ਕਮਾਈ ਵਾਲਿਆਂ ਦੇ ਸੰਗ ਵਿੱਚ ਬੈਠੋ। ਜੋ ਕਮਾਈ ਵਾਲੇ ਬਚਨ ਕਰ ਦੇਣ, ਬਸ ਉਹ ਬਚਨਾਂ ਦੇ ਲਈ ਮਰ ਮਿਟਣ ਦਾ ਆਪਣੇ ਅੰਦਰ ਨਿਸ਼ਚਾ ਕਰ ਲਓ ਕਿ ਜੋ ਕਹਿਤਾ ਪੱਥਰ ਤੇ ਲੀਕ ਹੈ, ਜੋ ਮਰਜ਼ੀ ਹੋ ਜਾਏ। ਫਿਰ ਵੇਖਿਓ ਕਿਵੇਂ ਅੰਦਰਲੀਆਂ ਸਫਾਈਆਂ ਹੋਣਗੀਆਂ। ਅੱਜ ਦੀਵਾਲੀ ਦੇ ਉੱਤੇ ਇਹ ਪ੍ਰਣ ਕਰਨਾ ਹੈ, ਮੈਂ ਬਾਹਰਲੀਆਂ ਸਫਾਈਆਂ ਦੇ ਨਾਲ ਨਾਲ ਆਪਣੇ ਅੰਦਰਲੇ ਕੋਨੇ-ਕੋਨੇ ਦੀ ਵੀ ਸਫਾਈ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਜੀ ਅੱਜ ਆਪਣੀ ਵਾਰ ਦੁਆਰਾ ਬੜੀ ਪਿਆਰੀ ਸਾਨੂੰ ਸੁਮਤ ਦੇਣ ਲੱਗੇ ਨੇ। ਦੀਵਾਲੀ ਕਿਵੇਂ ਮਨਾਉਣੀ ਹੈ, ਬੜੀ ਪਿਆਰੀ ਸੁਮਤ ਥੋੜੇ ਜਿਹੇ ਸਮੇਂ ਦੇ ਵਿੱਚ ਆਪਾਂ ਇਹ ਸਾਂਝੀ ਕਰ ਲੈਣੀ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਲਾਇਓ ਜੀ। ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਬੋਲੋ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਪੜੋ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣਾ ਜੀ, ਧੰਨ ਬਾਬਾ ਦੇਵ ਸਿੰਘ ਜੀ। ਤਾਰੇ ਜਾਤ ਸਨਾਤ ਅੰਬਰ ਪਾਲੀਆਂ, ਪੜੋ ਤਾਰੇ ਜਾਤ ਸਨਾਤ ਅੰਬਰ ਪਾਲੀਆਂ,
फुल्लां दी बागात चुन चुन चालियन फुल्लां दी बागात चुन चुन चालियन तीरथ जाति जात नैन निहालियन दीवाली दी रात दीवे पालियन दिवाली दी रात दीवे पालियन दीवाली दी रात दीवे पालियन दिवाली दी रात दीवे पालियन धन गुरु रामदास जी धन गुरु रामदास जी प्यार न लखन जी धन बाबा दीप सिंह जी सब दी बाह फड़ने दरदे आ हर चंदौरी जात वसाए उचालियन हर चंदौरी जात वसाए उचालियन गुरमुख सुख फलदार शब्द संभालियन दीवाली दी रात दीवे पालियन दिवाली दी रात दीवे पालियन दीवाली दी रात दीवे पालियन दिवाली दी रात दीवे पालियन तारे जात सनार अंबर पालियन तारे जात सदा अंबर पालियन दीवाली दी रात दीवे पालियन दिवाली दी रात दीवे पालियन धन गुरु रामदास जी धन गुरु राम दीवाना तो सारे जी धन गुरु रामदास जी धन गुरु रामदास जी जी बाबा दीप सिंह जी बाबा दीप सिंह जी जी बाबा दीप सिंह जी बाबा दीप सिंह जी पढ़ो जी दीवाली दी रात दीवे पालियन दिवाली दी रात दीवे पालियन जी दीवाली दी रात दीवे पालियन दिवाली दी रात दीवे पालियन सत श्री ਧੰਨ ਗੁਰੂ ਰਾਮਦਾਸ ਜੀ धन गुरु रामदास जी ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ दीप सिंह जी ਅੱਜ ਦੀਵਾਲੀ ਦੇ ਉੱਤੇ ਭਾਈ ਗੁਰਦਾਸ ਜੀ ਸਾਨੂੰ ਕਿਹੜਾ ਸੁਨੇਹਾ ਦੇ ਰਹੇ ਬਸ ਥੋੜੇ ਜਿਹੇ ਮਿੰਟਾਂ ਵਿੱਚ ਸਾਂਝਾ ਕਰਕੇ ਆਪਾਂ ਸਮਾਪਤੀ ਕਰਨੀ
ਮੈਂ ਗੁਰਮੁਖਾਂ ਨੂੰ ਬੇਨਤੀ ਕਰਾਂਗਾ, ਸ਼ੁਰੂਆਤ ਵਿੱਚ ਕੀ ਬਚਨ ਕੀਤਾ, ਪੜਿਓ ਪਿਆਰ ਨਾਲ। ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਕਹਿੰਦੇ ਦੀਵਾਲੀ ਦੀ ਰਾਤ ਤੇ ਅਸੀਂ ਕਰਦੇ ਕੀ ਆ, ਬਾਜ਼ਾਰੋਂ ਦੀਵੇ ਲਿਆਉਂਦੇ ਆ। ਗੱਲ ਧਿਆਨ ਨਾਲ ਸੁਣਨੀ ਜੇ, ਬਸ 10 ਮਿੰਟ, ਹੱਦ 15 ਮਿੰਟ ਹੋਰ ਬਸ। ਕਹਿੰਦੇ ਬਾਜ਼ਾਰੋਂ ਅਸੀਂ ਦੀਵੇ ਲਿਆਂਦੇ ਮੁੱਲ, ਤੇ ਮੁੱਲ ਲਿਆ ਕੇ ਦੀਵਿਆਂ ਨੂੰ ਕੀਤਾ ਕਿ ਆਪਣੇ ਘਰਾਂ ਦੇ ਵਿੱਚ ਜਗਾਇਆ। ਇਦਾਂ ਹੀ ਕਰਦੇ ਆ ਨਾ। ਕਹਿੰਦੇ ਜਦੋਂ ਦੀਵੇ ਜਗੇ, ਹੁਣ ਦੀਵੇ ਪੱਕੇ ਤੌਰ ਤੇ ਜਗਦੇ ਰਹਿੰਦੇ ਨੇ, ਅੱਧਾ ਘੰਟਾ, ਘੰਟਾ, 2 ਘੰਟੇ, ਕਈ ਵਾਰੀ ਇਦਾਂ ਵੀ ਹੁੰਦਾ ਅਸੀਂ ਸ਼ਾਮ ਨੂੰ ਦੀਵਾ ਬਾਲਦੇ ਆ 6-7 ਵਜੇ, ਸਾਡੇ ਸੌਣ ਤੋਂ ਪਹਿਲਾਂ ਦੀਵੇ ਸਾਰੇ ਬੁਝ ਜਾਂਦੇ ਨੇ। ਇਦਾਂ ਹੀ ਹੁੰਦਾ ਨਾ। ਤੇ ਸਵੇਰੇ ਸਾਡੇ ਘਰਾਂ ਦੇ ਦੀਵੇ ਕਈ ਵਾਰੀ ਕਾਂ ਚੱਕ ਕੇ ਲੈ ਜਾਂਦਾ, ਦੂਜੇ ਘਰ ਵਿੱਚ, ਦੂਜੇ ਦੇ ਤੀਜੇ ਘਰ ਵਿੱਚ, ਇਦਾਂ ਸਭ ਕੁਝ ਗਿਆ। ਸੁਣਿਓ ਧਿਆਨ ਨਾਲ। ਦੀਵੇ ਅਸੀਂ ਜਗਾਏ, ਪਰ ਜਦੋਂ ਦੀਵੇ ਨੇ ਕੀਤੀ ਰੌਸ਼ਨੀ, ਉਹ ਜਿਹੜੀ ਰੌਸ਼ਨੀ ਸੀ ਨਾ, ਪੱਕੇ ਤੌਰ ਦੀ ਰੌਸ਼ਨੀ ਨਹੀਂ ਅੰਦਰ ਹੋਈ, ਉਹ ਹੋਈ ਵਕਤੀ ਤੌਰ ਦੀ ਰੌਸ਼ਨੀ। ਵਕਤੀ ਤੌਰ ਦੀ, ਪੱਕੀ ਤੇ ਰੌਸ਼ਨੀ ਨਹੀਂ ਨਾ ਰਹੀ। ਉਹ ਕੁਝ ਮਿੰਟਾਂ ਦੇ ਬਾਅਦ ਉਹ ਦੀਵੇ ਬੁਝ ਗਏ, ਰੌਸ਼ਨੀ ਹੋ ਗਈ ਖਤਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਰੌਸ਼ਨੀ ਉਦੋਂ ਤੱਕ ਸੀ ਜਦ ਤੱਕ ਦੀਵੇ ਵਿੱਚ ਤੇਲ ਹੈ, ਜਦ ਤੱਕ ਵੱਟੀ ਜਿਹੜੀ ਅਸੀਂ ਪਾਈ, ਉਹ ਬੱਤੀ ਪਾਈ ਹੈ, ਉਹ ਜਗ ਰਹੀ ਹੈ, ਤੇਲ ਹੈ ਮੌਜੂਦ, ਰੌਸ਼ਨੀ ਆ ਰਹੀ। ਤੇਲ ਮੁੱਕਿਆ, ਉਹ ਜਿਹੜੀ ਬੱਤੀ ਉਹ ਖਤਮ ਹੋਈ ਤੇ ਦੀਵਾ ਵੀ ਬੁਝ ਗਿਆ, ਤੇਲ ਜਲੇ, ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਸੁਣਿਓ ਧਿਆਨ ਨਾਲ। ਕਹਿੰਦੇ ਦੀਵਿਆਂ ਦੀ ਰੌਸ਼ਨੀ ਹੈ, ਪਰ ਵਕਤੀ ਤੌਰ ਦੀ ਰੌਸ਼ਨੀ ਹੈ। ਅਗਲੀ ਪੰਕਤੀ ਵਿੱਚ ਕੀ ਕਹਿ ਰਹੇ, ਪੜਿਓ ਜੀ। ਤਾਰੇ ਜਾਤ ਸਨਾਤ ਅੰਬਰ ਫਾਲੀਅਨ। ਕਹਿੰਦੇ ਰਾਤ ਨੂੰ ਤਾਰੇ ਜਦੋਂ ਚਮਕਦੇ ਨੇ, ਰਾਤੀ ਜਦੋਂ ਤਾਰੇ ਚਮਕਦੇ ਨੇ, ਸਭ ਪਾਸੇ ਥੋੜਾ ਥੋੜਾ ਤਾਰਿਆਂ ਦੇ ਨਾਲ ਚਾਨਣ ਹੋ ਜਾਂਦਾ, ਪਰ ਤਾਰਿਆਂ ਦੀ ਵੀ ਜਿਹੜੀ ਰੌਸ਼ਨੀ ਹੈ ਉਹ ਪੱਕੀ ਨਹੀਂ, ਵਕਤੀ ਤੌਰ ਦੀ ਹੈ। ਜਦੋਂ ਦਿਨ ਚੜ ਜਾਂਦਾ ਅਸੀਂ ਤਾਰਿਆਂ ਨੂੰ ਭੁੱਲ ਜਾਂਦੇ ਆ। ਸ਼ਾਇਦ ਹੀ ਕੋਈ ਇੱਕ ਅੱਧਾ ਹੋਏਗਾ ਜਿਹੜਾ ਤਾਰਿਆਂ ਬਾਰੇ ਗੱਲਾਂ ਕਰੇਗਾ ਦਿਹਾੜੀ 'ਚ, ਨਹੀਂ ਤੇ ਕੋਈ ਨਹੀਂ ਕਰਦਾ। ਦੀਵਿਆਂ ਦੀ ਰੌਸ਼ਨੀ ਪੱਕੀ ਰੌਸ਼ਨੀ ਨਹੀਂ, ਵਕਤੀ ਤੌਰ ਦੀ ਰੌਸ਼ਨੀ। ਤਾਰਿਆਂ ਦੀ ਰੌਸ਼ਨੀ ਹੈ, ਪਰ ਉਹ ਵੀ ਪੱਕੀ ਰੌਸ਼ਨੀ ਨਹੀਂ। ਅੰਬਰ ਦੇ ਵਿੱਚ ਤਾਰੇ ਚੜੇ, ਪਰ ਉਹ ਰੌਸ਼ਨੀ ਵੀ ਪੱਕੀ ਨਹੀਂ, ਉਹ ਰੌਸ਼ਨੀ ਵੀ ਵਕਤੀ ਤੌਰ ਦੀ, ਪੱਕੀ ਨਹੀਂ। ਅੱਗੇ ਕੀ ਕਹਿ ਰਹੇ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ। ਕਹਿੰਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਬਗੀਚੇ ਦੇ ਵਿੱਚੋਂ ਪੁੱਟ ਕੇ ਲਿਆਂਦੇ, ਤੋੜ ਕੇ ਲਿਆਂਦੇ, ਉਹਨਾਂ ਦੇ ਬਣਾਏ ਗਏ ਹਾਰ। ਤੇ ਹਾਰ ਜਦੋਂ ਸਾਡੇ ਗਲ ਵਿੱਚ ਕੋਈ ਪਾਉਂਦਾ, ਮੈਂ ਵੀ ਕਿਤੇ ਜਾਣਾ, ਕਿਸੇ ਦੇ ਘਰ, ਕਿਸੇ ਸ਼ਹਿਰ 'ਚ ਜਾਈਏ, ਜੀ ਆਇਆਂ ਕਹਿਣ ਵਾਸਤੇ 100-100 ਹਾਰ ਵੀ ਲੋਕ ਪਾ ਦਿੰਦੇ ਨੇ। ਸੁਣਿਓ ਕਿੰਨੀ ਵਰਖਾ ਵੀ ਫੁੱਲਾਂ ਦੀ ਕਰ ਦਿੰਦੇ ਨੇ, ਉੱਤੇ ਸੁੱਟਦੇ ਨੇ ਸਤਿਕਾਰ ਵਜੋਂ। ਸੁਣਿਓ, ਪਰ ਹੁਣ ਜਦੋਂ ਅਸੀਂ ਉਹ ਗਲਾਂ ਦੇ ਵਿੱਚ ਹਾਰ ਪਾ ਲਏ, ਸਵੇਰੇ ਉਹ ਹਾਰ ਬਣੇ ਨੇ, ਸ਼ਾਮ ਤੱਕ ਉਹ ਹਾਰਾਂ ਦੇ ਵਿੱਚੋਂ, ਫੁੱਲਾਂ ਦੇ ਵਿੱਚੋਂ ਸੁਗੰਧੀ ਖਤਮ ਹੋ ਜਾਂਦੀ ਹੈ। ਤੇ ਉਹ ਹਾਰ ਅਸੀਂ ਫਿਰ ਆਪਣੇ ਕੋਲ ਸੰਭਾਲ ਕੇ ਨਹੀਂ ਰੱਖਦੇ, ਉਹਨਾਂ ਨੂੰ ਜਲ ਪ੍ਰਵਾਹ ਕਰ ਦਿੰਦੇ ਆ ਜਾਂ ਸੁੱਟ ਦਿੰਦੇ। ਇਦਾਂ ਹੀ ਹੁੰਦਾ ਹੈ ਨਾ। ਫੁੱਲਾਂ ਦੀ ਸੁਗੰਧੀ ਹੈ, ਪਰ ਇਹ ਵੀ ਪੱਕੇ ਤੌਰ ਦੀ ਨਹੀਂ, ਇਹ ਵੀ ਵਕਤੀ ਤੌਰ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। 3 ਗੱਲਾਂ ਹੋ ਗਈਆਂ। ਪਹਿਲੇ ਕਹਿੰਦੇ ਦੀਵਿਆਂ ਦੀ ਰੌਸ਼ਨੀ ਪੱਕੀ ਰੌਸ਼ਨੀ ਨਹੀਂ, ਵਕਤੀ ਤੌਰ ਦੀ ਰੌਸ਼ਨੀ। ਉਸ ਤੋਂ ਬਾਅਦ ਕਹਿੰਦੇ ਤਾਰਿਆਂ ਦੀ ਰੌਸ਼ਨੀ, ਇਹ ਵੀ ਪੱਕੀ ਰੌਸ਼ਨੀ ਨਹੀਂ, ਇਹ ਵੀ ਵਕਤੀ ਤੌਰ ਦੀ ਫਰਜ਼ੀ ਰੌਸ਼ਨੀ। ਤੀਜੀ ਮਿਸਾਲ ਕਹਿੰਦੇ ਫੁੱਲਾਂ ਦੀ ਖੁਸ਼ਬੂ, ਫੁੱਲਾਂ ਦੀ ਸੁਗੰਧੀ ਵੀ ਪੱਕੇ ਤੌਰ ਦੀ ਨਹੀਂ, ਇਹ ਵੀ ਵਕਤੀ ਤੌਰ, ਕੁਝ ਸਮੇਂ ਦੀ ਰੌਸ਼ਨੀ, ਇਹ ਸੁਗੰਧੀ ਏ। ਅਗਲੀ ਮਿਸਾਲ ਕੀ ਦੇ ਰਹੇ, ਸੁਣਿਓ। ਤੀਰਥ ਜਾਤੀ ਜਾਤ ਨੈਣ ਨਿਹਾਲੀਅਨ। ਕਹਿੰਦੇ ਲੋਕ ਤੀਰਥਾਂ ਤੇ ਜਾਂਦੇ ਨੇ, ਅਸੀਂ ਵੀ ਜਾਂਦੇ ਆ, ਯਾਤਰਾ ਮਨੀਕਰਨ ਸਾਹਿਬ ਜਾਂਦੇ ਆ, ਹਜੂਰ ਸਾਹਿਬ ਜਾਂਦੇ ਆ, ਖੇਮਕੁੰਟ ਸਾਹਿਬ ਜਾਂਦੇ ਆ, ਕਿਤੇ ਕਿਤੇ ਨਹੀਂ ਜਾਂਦੇ ਆਪਾਂ। ਜਿਹੜੇ ਸਾਡੇ ਗੁਰੂ ਅਸਥਾਨ ਬਣੇ ਨੇ, ਅਸੀਂ ਯਾਤਰਾ ਤੇ ਜਾਂਦੇ ਆ, ਤੀਰਥਾਂ ਤੇ ਜਾਂਦੇ ਆ। ਆਪਾਂ ਜਾਣਾ ਵੀ ਚਾਹੀਦਾ, ਇਹ ਗਲਤ ਨਹੀਂ। ਸੁਣਿਓ, ਪਰ ਜੋ ਭਾਈ ਗੁਰਦਾਸ ਜੀ ਕਹਿਣਾ ਚਾਹ ਰਹੇ ਉਹਨੂੰ ਅੱਜ ਪਕੜਨਾ ਹੈ। ਕਹਿੰਦੇ ਹੁਣ ਜਦੋਂ ਅਸੀਂ ਗਏ ਕਿਥੇ ਤੀਰਥ ਅਸਥਾਨ ਦੀ ਯਾਤਰਾ ਦੇ ਉੱਤੇ, ਉੱਥੇ ਪੱਕੇ ਘਰ ਥੋੜੀ ਬਣਾ ਲੈਨੇ ਕਿ ਰਹਿ ਜਾਂਦੇ ਪੱਕੇ ਤੌਰ ਤੇ।
ਕਿਤੇ 2 ਦਿਨ ਜਾਵਾਂਗੇ, 4 ਦਿਨ, ਕਿਤੇ ਹਫ਼ਤਾ ਰਹਿ ਜਾਾਂਗੇ, ਫਿਰ ਆਉਣਾ ਤੇ ਫਿਰ ਆਪਣੇ ਘਰ ਹੀ ਮੁੜ ਕੇ ਆ ਨਾ। ਕਹਿੰਦੇ ਅੱਖਾਂ ਦੇ ਨਾਲ ਲੋਕ ਵੇਖੇ ਨੇ ਤੀਰਥਾਂ ਤੇ ਜਾਂਦੇ ਹੋਏ, ਪਰ ਉਹ ਵੀ ਵਕਤੀ ਤੌਰ ਤੇ ਜਾਂਦੇ ਨੇ, ਪੱਕੇ ਨਹੀਂ ਜਾਂਦੇ। ਤੀਰਥਾਂ ਤੇ ਜਾਣਾ ਵੀ ਲੋਕਾਂ ਦਾ ਵਕਤੀ ਤੌਰ ਤੇ ਹੈ, ਪੱਕੇ ਤੌਰ ਤੇ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਕੀ ਕਹਿ ਰਹੇ ਸੁਣਿਓ ਜੀ। ਹਰ ਚੰਦੋਰੀ ਛਾਤ ਵਸਾਏ ਉਚਾਲੀਅਨ। ਕਹਿੰਦੇ ਮੰਨਿਆ ਜਾਂਦਾ ਹੈ, ਕੀ ਮੰਨਿਆ ਜਾਂਦਾ ਹੈ ਕਿ ਇੱਕ ਕਲਪਤ ਨਗਰੀ ਹੈ ਹਰੀ ਚੰਦ ਰਾਜੇ ਦੀ। ਕਲਪਤ ਨਗਰੀ, ਕਲਪਨਾ ਕੀਤੀ ਜਾਂਦੀ ਉਹਦੀ ਕਿ ਇਹੋ ਜੀ ਇੱਕ ਨਗਰੀ ਹੈ ਜਿਹੜੀ ਰਾਤ ਨੂੰ ਵਸਦੀ ਹੈ ਤੇ ਦਿਨੇ ਉਹਨੂੰ ਉਜਾੜ ਦਿੱਤਾ ਜਾਂਦਾ, ਦਿਨੇ ਉਹ ਖਤਮ ਹੋ ਜਾਂਦੀ। ਰਾਤੀ ਬੜੀ ਸੋਹਣੀ ਲੱਗਦੀ ਹੈ ਪਰ ਦਿਨੇ ਉਹਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਤੇ ਇਸ ਗੱਲ ਨੂੰ ਇਦਾਂ ਵੀ ਸਮਝ ਲਓ, ਇਹਨੂੰ ਇਦਾਂ ਵੀ ਹੈਂਡਲ ਘੁਮਾ ਲਓ ਇਸ ਗੱਲ ਦਾ ਕਿ ਆਹ ਜਿਹੜੀ ਅਸੀਂ ਜ਼ਿੰਦਗਾਨੀ ਭੋਗ ਰਹੇ ਆ, ਜਿਹੜੀ ਜ਼ਿੰਦਗੀ ਭੋਗ ਰਹੇ ਆ, ਆ 4 ਦਿਨਾਂ ਦੀ ਜਿਹੜੀ ਜ਼ਿੰਦਗੀ ਹੈ, 4 ਦਿਨਾਂ ਦਾ ਜੀਵਨ ਹੈ, ਇਹ ਵੀ ਪੱਕੇ ਤੌਰ ਦਾ ਨਹੀਂ, ਵਕਤੀ ਤੌਰ ਦਾ ਜੀਵਨ ਹੈ। ਫਿਰ ਦੁਹਰਾ ਰਹੇ ਆ, ਪਹਿਲੇ ਕਹਿੰਦੇ ਦੀਵਿਆਂ ਦੀ ਰੌਸ਼ਨੀ ਵਕਤੀ ਤੌਰ ਦੀ ਹੈ ਜੀ, ਤਾਰਿਆਂ ਦੀ ਰੌਸ਼ਨੀ ਵਕਤੀ ਤੌਰ ਦੀ, ਫੁੱਲਾਂ ਦੀ ਸੁਗੰਧ ਵਕਤੀ ਤੌਰ ਦੀ। ਤੀਰਥਾਂ ਤੇ ਲੋਕ ਜਾਂਦੇ ਨੇ, ਵਕਤੀ ਤੌਰ ਤੇ ਜਾਂਦੇ ਨੇ, ਪੱਕੇ ਨਹੀਂ ਉੱਥੇ ਡੇਰੇ ਲਾ ਲੈਂਦੇ। ਇਹ ਜੀਵਨ ਵੀ ਵਕਤੀ ਤੌਰ ਤੇ ਮਿਲਿਆ, ਪੱਕਾ ਨਹੀਂ ਮਿਲਿਆ। ਤੇ ਹੁਣ ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਸਾਹਿਬ ਜੀ, ਦੀਵਿਆਂ ਦੀ ਰੌਸ਼ਨੀ ਵਕਤੀ ਤੌਰ ਦੀ ਹੋ ਗਈ, ਫੁੱਲਾਂ ਦੀ ਸੁਗੰਧ ਵਕਤੀ ਤੌਰ ਦੀ ਹੋ ਗਈ, ਤੀਰਥਾਂ ਤੇ ਲੋਕ ਜਾਂਦੇ ਨੇ, ਵਕਤੀ ਤੌਰ ਤੇ ਜਾਂਦੇ ਨੇ, ਤਾਰਿਆਂ ਦੀ ਜਿਹੜੀ ਰੌਸ਼ਨੀ ਉਹ ਵੀ ਵਕਤੀ ਤੌਰ ਦੀ ਹੋ ਗਈ। ਇਹ ਜੀਵਨ ਵੀ ਵਕਤੀ ਤੌਰ ਦਾ, ਤੇ ਪੱਕਾ ਕੀ ਹੈ? ਦੀਵਾਲੀ ਤੇ ਆ ਜੋੜਨ ਲੱਗੇ ਜੇ ਭਾਈ ਸਾਹਿਬ ਜੀ ਸਾਨੂੰ ਹੁਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪੜਿਓ ਜੀ ਅਖੀਰਲੀ ਪੰਕਤੀ। ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਅਨ। ਭਾਈ ਗੁਰਦਾਸ ਜੀ ਕਹਿੰਦੇ ਕਿ ਸਾਰੀਆਂ ਜਿਹੜੀਆਂ ਰੌਸ਼ਨੀਆਂ ਨੇ ਨਾ ਵਕਤੀ ਤੌਰ ਦੀਆਂ ਨੇ, ਪਰ ਇੱਕੋ ਇੱਕ ਸ਼ਬਦ ਦੀ ਰੌਸ਼ਨੀ ਹੈ ਜਿਹੜੀ ਪੱਕੇ ਤੌਰ ਦੀ ਰੌਸ਼ਨੀ ਹੈ। ਜਦੋਂ ਗੁਰਮੁਖ ਜਨ ਸ਼ਬਦ ਦੀ ਕਮਾਈ ਕਰਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਦੀਵਾਲੀ ਤੇ ਇਹ ਦੀਵਾ ਆਪਣੇ ਅੰਦਰ ਬਾਲਣ ਦਾ ਯਤਨ ਕਰਦੇ ਨੇ। ਕਹਿੰਦੇ ਨਾਮ ਦੀ ਰੌਸ਼ਨੀ, ਕੇਵਲ ਤੇ ਕੇਵਲ ਨਾਮ ਦੀ ਰੌਸ਼ਨੀ ਪੱਕੇ ਤੌਰ ਦੀ ਰੌਸ਼ਨੀ ਹੈ, ਜਿਹੜੀ ਜਿਉਂਦਿਆਂ ਜੀ ਵੀ ਨਾਲ ਨਿਭਦੀ ਹੈ। ਤੇ ਜਦੋਂ ਬੰਦਾ ਮਰ ਜਾਂਦਾ ਹੈ ਨਾ, ਇਹ ਰੌਸ਼ਨੀ ਦਰਗਾਹ ਵਿੱਚ ਵੀ ਨਾਲ ਹੀ ਜਾਂਦੀ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਨਾਮ ਦੀ ਰੌਸ਼ਨੀ ਇਹੋ ਜੀ ਰੌਸ਼ਨੀ ਹੈ ਜਿਹੜੀ ਜੀਂਦਿਆਂ ਜੀ ਵੀ ਸਾਡੇ ਨਾਲ ਨਿਭਦੀ ਹੈ, ਤੇ ਮਰਨ ਲੱਗਿਆਂ ਵੀ ਇਹ ਸਾਥ ਛੱਡਦੀ ਨਹੀਂ, ਮਰਨ ਲੱਗਿਆਂ ਵੀ ਨਾਲ ਨਿਭਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਾਈ ਗੁਰਦਾਸ ਜੀ ਅਸਲੀਅਤ ਦੇ ਵਿੱਚ ਸਾਨੂੰ ਆਹ ਮਿਸਾਲਾਂ ਦੇ ਕੇ ਜੋੜ ਕਿੱਥੇ ਰਹੇ ਨੇ ਗੁਰਮਤਿ ਨਾਲ। ਕਹਿੰਦੇ ਵੇਖੋ ਪਿਆਰਿਓ, ਨਾਮ ਦੀ ਰੌਸ਼ਨੀ ਪੱਕੀ ਰੌਸ਼ਨੀ ਹੈ। ਦੀਵਾ ਜੇ ਬਾਲਣਾ ਹੈ ਨਾ ਆਪਣੇ ਅੰਦਰ, ਅੱਜ ਨਾਮ ਦਾ ਬਾਲੋ। ਬਾਹਰੀ ਦੀਵੇ ਬਾਲੇ ਚੰਗੀ ਗੱਲ, ਕੋਈ ਗਲਤ ਨਹੀਂ। ਸਾਡੇ ਹਰਮੰਦਰ ਸਾਹਿਬ ਦੀਵੇ ਬਾਲੇ ਜਾਂਦੇ ਨੇ, ਪਿਆਰ ਦੇ ਵਿੱਚ ਕਿੰਨੀਆਂ ਸੰਗਤਾਂ ਦੀਪਮਾਲਾ ਕਰਦੀਆਂ, ਚੰਗੀ ਗੱਲ ਹੈ। ਪਰ ਅਸਲੀਅਤ ਵਿੱਚ ਇਹ ਦੀਪਮਾਲਾ ਕਰਨ ਦਾ ਫਾਇਦਾ ਉਦੋਂ ਹੀ ਹੈ ਜਦੋਂ ਅੰਦਰ ਵੀ ਤੇਰੇ ਦੀਵਾਲੀ ਮੰਨਣੀ ਸ਼ੁਰੂ ਹੋ ਗਈ, ਅੰਦਰ ਵੀ ਤੇਰੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਜਦੋਂ ਅੰਦਰ ਨਾਮ ਦਾ ਦੀਵਾ ਬਾਲੇਗਾ ਨਾ, ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ। ਜਦੋਂ ਅੰਦਰ ਨਾਮ ਦਾ ਦੀਵਾ ਬਲ ਗਿਆ ਨਾ, ਅਸਲੀਅਤ ਵਿੱਚ ਤੇਰੀ ਦੀਵਾਲੀ ਇੱਕ ਦਿਨ ਲਈ ਨਹੀਂ ਆਉਣੀ ਸਾਲ 'ਚ, ਫਿਰ ਤੇ ਰੋਜ਼ ਹੀ ਤੇਰੀ ਦੀਵਾਲੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅੱਜ ਦੀਵਾਲੀ ਵਾਲੇ ਦਿਨ ਪੱਕੇ ਤੌਰ ਤੇ ਆਪਣੇ ਅੰਦਰ ਇਹ ਪ੍ਰਣ ਕਰਕੇ ਜਾਓ, ਮਹਾਰਾਜ ਅੱਜ ਤੋਂ ਅਸੀਂ ਅੰਦਰਲੀ ਸਫਾਈ ਵੀ ਕਰਨੀ, ਤੇ ਤੇਰੇ ਨਾਮ ਦਾ ਦੀਵਾ ਵੀ ਆਪਣੇ ਅੰਦਰ ਰੋਜ਼ ਬਾਲਣ ਦਾ ਯਤਨ ਕਰਨਾ। ਰੋਜ਼ ਜੋ ਮਰਜ਼ੀ ਹੋ ਜੇ, ਤੇਰੇ ਨਾਮ ਦਾ ਦੀਵਾ ਅੰਦਰ ਰੋਜ਼ ਬਾਲਣ ਦਾ ਅਸੀਂ ਯਤਨ ਕਰੀ ਜਾਣਾ, ਕਰੀ ਜਾਣਾ। ਔਰ ਸੱਚਾਈ ਹੈ, ਉਦਮ ਕਰਕੇ, ਮਿਹਨਤ ਕਰਕੇ ਉਹ ਦੀਵਾ ਬਾਲਣ ਦਾ ਯਤਨ ਕਰੋ। ਤੁਹਾਡੀ ਕੀਤੀ ਮਿਹਨਤ ਵਿੱਚ ਫਿਰ ਉਹ ਵਰਤਣਗੇ। ਮਿਹਨਤ ਕਰਿਆ ਕਰੋ ਹਰ ਕੰਮ 'ਚ। ਕੀਰਤਨ ਕਰਦੇ ਹੋ, ਮਿਹਨਤ ਕਰਕੇ ਬੈਠੋ, ਨਵੀਆਂ ਨਵੀਆਂ ਗੱਲਾਂ ਲਿਆਓ ਰੋਜ਼ ਸੰਗਤ ਦੇ ਅੱਗੇ। ਮੇਰਾ ਯਤਨ ਹੁੰਦਾ ਹੈ ਮੈਂ ਰੋਜ਼ ਨਿਤ ਨਵੀਂ ਗੱਲ ਕਰਾਂ। ਮੈਨੂੰ ਆਉਂਦਿਆਂ ਕਹਿ ਰਿਹਾ ਸਾਂ, ਮੈਂ ਕਿਹਾ ਰਾਤੀ ਮੈਂ ਮਿਹਨਤ ਕੀਤੀ ਹੈ, ਘੰਟਾ ਡੇਢ ਘੰਟਾ ਲਾਇਆ ਹੈ। ਇਹ ਕੋਈ ਈਗੋ ਨਹੀਂ ਹੁੰਦੀ। ਮੈਂ ਕਿਹਾ ਮੈਂ ਸੋਚਿਆ ਮੈਂ ਸਵੇਰੇ ਕੀ ਬੋਲਣਾ ਹੈ,
ਮੈਨੂੰ ਇੱਕ ਗੱਲ ਦਾ ਪੱਕਾ ਵਿਸ਼ਵਾਸ ਹੈ, ਜਦੋਂ ਬੰਦਾ ਇਹ ਨਹੀਂ ਕੀਰਤਨ ਦੀ ਲਾਈਨ 'ਚ, ਕਿਸੇ ਵੀ ਕੰਮ ਦੇ ਵਿੱਚ ਜਦੋਂ ਤੁਸੀਂ ਮਿਹਨਤ ਕਰ, ਤੁਹਾਡੀ ਕੋਈ ਡਿਊਟੀ ਲੱਗੀ ਟਰਸਟ ਵਿੱਚ, ਤੁਸੀਂ ਇਮਾਨਦਾਰੀ ਨਾਲ ਡਿਊਟੀ ਕਰਦੇ ਹੋ ਨਾ, ਮਿਹਨਤ ਨਾਲ ਕਰਦੇ ਹੋ, ਮੈਨੂੰ ਕੋਈ ਵੇਖ ਰਿਹਾ ਨਹੀਂ ਵੇਖ ਰਿਹਾ, ਮਾਲਕ ਮੇਰਾ ਵੇਖ ਰਿਹਾ। ਜਦੋਂ ਤੁਸੀਂ ਇਮਾਨਦਾਰੀ ਨਾਲ ਮਿਹਨਤ ਦੇ ਨਾਲ ਕੋਈ ਵੀ ਡਿਊਟੀ ਕਰਦੇ ਹੋ ਨਾ, ਮੈਨੂੰ ਇੱਕ ਭਰੋਸਾ ਹੈ ਤੁਹਾਡੀ ਮਿਹਨਤ ਦੇ ਵਿੱਚ ਉਹ ਕਿਸੇ ਨਾ ਕਿਸੇ ਢੰਗ ਵਿੱਚ ਆਪੇ ਆ ਕੇ ਵਰਤ ਜ਼ਰੂਰ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਿਹਨਤ ਨਹੀਂ ਨਾ ਕਰੋਗੇ, ਆਲਸੀਆਂ ਦਾ ਫਿਰ ਕੋਈ ਵਾਲੀ ਵਾਰਸ ਨਹੀਂ ਹੁੰਦਾ। ਉਦਮ ਕਰੋ, ਮਹਾਰਾਜ ਕਹਿੰਦੇ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਉਦਮ ਕਰ, ਉਦਮ ਹਰ ਕੰਮ ਦੇ ਵਿੱਚ ਉਦਮ ਕਰੋ। ਇਹ ਅੰਦਰ ਨਾਮ ਦਾ ਦੀਵਾ ਬਾਲਣਾ ਹੈ ਨਾ, ਇਹਦਾ ਉਦਮ ਰੋਜ਼ ਕਰਿਆ ਕਰੋ। ਇਹ ਕੋਈ ਈਗੋ ਨਹੀਂ ਹੁੰਦੀ, ਕਰਨਾ ਹੈ ਮੈਂ ਕੰਮ, ਇਹ ਕਰਨਾ ਹੈ, ਜੋ ਮਰਜ਼ੀ ਹੋ ਜੇ ਕਰਨਾ ਹੈ, ਨਿਤਨੇਮ ਕਰਨਾ ਕਰਨਾ, ਚੁਪਹਿਰੇ 'ਚ ਜਾਣਾ ਜਾਣਾ ਹੈ ਜੀ। ਉਦਮ ਕਰਕੇ ਆ ਜਾਇਆ ਕਰੋ ਤੇ ਤੁਹਾਡੇ ਕੀਤੇ ਉਦਮ ਵਿੱਚ, ਤੁਹਾਡੀ ਕੀਤੀ ਮਿਹਨਤ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਦਾ ਰੰਗ ਜ਼ਰੂਰ ਨਜ਼ਰ ਆ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹਦਾ ਰੰਗ ਝਲਕ ਜਾਏਗਾ ਇੱਕ ਵਾਰੀ। ਨਹੀਂ ਬੱਚੇ ਨੇ ਮਿਹਨਤ ਲਾਈ, ਮਹਾਰਾਜ ਵੀ ਤੁਹਾਨੂੰ ਫਿਰ ਸ਼ਾਬਾਸ਼ ਦੇਣਗੇ, ਨਾਲ ਤੁਹਾਡੇ ਬਹਿ ਜਾਣਗੇ, ਕੋਈ ਵੀ ਕੰਮ ਹੋਵੇ ਹੈ ਜੀ। ਇਹ ਮੇਰੀ ਬੇਨਤੀ ਹੈ ਪਿਆਰਿਓ, ਉਦਮ ਕਰੀਏ, ਗੁਰੂ ਕਿਰਪਾ ਕਰੇ। ਕੀਰਤਨ ਦੀ ਸਮਾਪਤੀ ਆਪਾਂ ਕਰਨੀ, ਆਨੰਦ ਸਾਹਿਬ ਦਾ ਪਾਠ, ਅਰਦਾਸ, ਆਪਣੀਆਂ ਆਪਣੀਆਂ ਅਰਜ਼ੀਆਂ ਸਭ ਨੇ ਲਾ ਕੇ ਜਾਣੀਆਂ। ਔਰ ਅੱਜ ਵੱਡਾ ਦਿਨ ਹੈ, ਸਭ ਦੀਆਂ ਅਰਜ਼ੀਆਂ ਕਬੂਲ ਕਰਨੀਆਂ ਮਾਰਨ ਨੇ। ਬੰਧਨ ਕੱਟਣ ਵਾਲੇ ਸਾਈਂ ਨੇ ਸਭ ਦੇ ਬੰਧਨ ਕੱਟ ਕੇ ਭੇਜਣੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਔਰ ਇਹ ਚੁਪਹਿਰਿਆਂ ਨੇ ਏਡਾ ਇਨਕਲਾਬ ਲਿਆਂਦਾ, ਏਡਾ ਇਨਕਲਾਬ। ਕਈ ਵਾਰੀ ਅਸੀਂ ਸੁਣਦੇ ਸਾਂ ਜੀ, ਸਾਡੇ ਧਰਮ ਦੇ ਫਲਾਣੇ ਬੰਦੇ ਫਲਾਣੇ ਧਰਮ 'ਚ ਕਨਵਰਟ ਹੋ ਗਏ, ਪਰ ਇਹ ਬਾਬਾ ਦੀਪ ਸਿੰਘ ਨੇ ਇਹੋ ਜਿਹਾ ਇਨਕਲਾਬ ਲਿਆਂਦਾ, ਹੁਣ ਦੂਜੇ ਵੀ ਆ ਤੁਹਾਡੀ ਸਿੱਖੀ ਦੇ ਨਾਲ ਜੁੜਨ ਲੱਗ ਪਏ ਨੇ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਇਹ ਗੱਲ ਇੱਕ ਸੁਣ ਲਓ ਫਿਰ ਸਮਾਪਤੀ। ਸਿੰਘ ਸਾਹਿਬ ਜੀ ਹਰਮੰਦਰ ਸਾਹਿਬ ਦੇ, ਉਹਨਾਂ ਨੇ ਬਚਨ ਸੁਣਾਇਆ ਗੁਰਮੁਖਾਂ ਨੇ, ਕਹਿੰਦੇ ਸਾਡੇ ਜਾਣੂ ਜਾਣੂ ਬੜੇ ਨਜ਼ਦੀਕੀ ਪਰਿਵਾਰ ਦੀ ਇਹ ਘਟਨਾ ਹੈ। ਮੈਂ ਕਿਹਾ ਕਿਹੜੀ ਘਟਨਾ? ਕਹਿੰਦੇ ਸਾਡੇ ਬਿਲਕੁਲ ਜਾਣੂ ਨਜ਼ਦੀਕੀ ਪਰਿਵਾਰ, ਕਹਿੰਦੇ ਸਾਰਾ ਪਰਿਵਾਰ ਨਸ਼ੇ ਕਰਨ ਲੱਗ ਪਿਆ, ਮੱਤ ਤੇ ਏਡਾ ਪਰਦਾ ਪੈ ਗਿਆ। ਕਹਿੰਦੇ ਇੱਥੋਂ ਤੱਕ ਕਿ ਉਸ ਘਰ ਦੀਆਂ ਔਰਤਾਂ ਵੀ ਨਸ਼ੇ ਕਰਨ ਲੱਗ ਪਈਆਂ। ਇਹਨਾਂ ਦਿਮਾਗ ਦੇ ਉੱਤੇ ਪਰਦਾ, ਮੱਤ ਦੇ ਉੱਤੇ ਪਰਦਾ। ਕਹਿੰਦੇ ਅੰਦਰੋਂ ਹੁਣ ਨਸ਼ਾ ਛੱਡਣਾ ਚਾਹੁੰਦੇ ਨੇ, ਨਸ਼ੇ ਨੇ ਸਭ ਕੁਝ ਬਰਬਾਦ ਕਰਤਾ, ਮਾਇਆ ਵੀ ਗਈ, ਘਰ ਪਰਿਵਾਰ ਵੀ ਉੱਜੜ ਗਿਆ, ਸਭ ਕੁਝ ਚਲਿਆ ਗਿਆ। ਨਸ਼ਾ ਛੱਡਣਾ ਚਾਹ ਰਹੇ ਨੇ ਪਰ ਹੁਣ ਛੱਡਿਆ ਨਹੀਂ ਜਾਂਦਾ। ਇੱਕ ਵਕਤ ਆਉਂਦਾ ਜਦੋਂ ਬੰਦਾ ਔਗਣ ਛੱਡਣਾ ਚਾਹੁੰਦਾ ਪਰ ਔਗਣ ਨਹੀਂ ਛੱਡਦਾ ਬੰਦੇ ਨੂੰ, ਅੰਦਰ ਪੱਕਾ ਉਹਨੇ ਘਰ ਕਰ ਲਿਆ। ਨਸ਼ਾ ਬੰਦਾ ਛੱਡਣਾ ਚਾਹੁੰਦਾ ਪਰ ਨਸ਼ਾ ਨਹੀਂ ਬੰਦੇ ਨੂੰ ਛੱਡਦਾ। ਕਹਿੰਦੇ ਉਹਨਾਂ ਨੇ ਬੜੀਆਂ ਪੁਕਾਰਾਂ ਕੀਤੀਆਂ, ਮਹਾਰਾਜ ਕੋਈ ਵਿਧ ਬਣਾਓ, ਤੇ ਕਿਸੇ ਨੇ ਕਿਹਾ ਬਈ ਤੁਸੀਂ ਚੁਪਹਿਰੇ ਕੱਟਣੇ ਸ਼ੁਰੂ ਕਰੋ। ਕਹਿੰਦੇ ਮਨ 'ਚ ਉਹਨਾਂ ਨੇ ਸੋਚ ਲਿਆ 4 ਚੁਪਹਿਰੇ ਕੱਟਣੇ ਨੇ ਬਾਪੂ ਦੇ ਦਰ ਦੇ ਉੱਤੇ, 4 ਚੁਪਹਿਰੇ। ਕਹਿੰਦੇ 4 ਚੁਪਹਿਰਿਆਂ ਦੇ ਵਿੱਚ ਇਹੋ ਜੀ ਕਿਰਪਾ ਬਾਬਾ ਦੀਪ ਸਿੰਘ ਜੀ ਨੇ ਵਰਤਾਤੀ ਕਿ ਸਾਰੇ ਦਾ ਸਾਰਾ ਪਰਿਵਾਰ, ਨਸ਼ੇ ਕਰਨ ਵਾਲਾ ਪਰਿਵਾਰ, ਉਸ ਘਰ ਦੇ ਵਿੱਚੋਂ ਨਸ਼ੇ ਦਾ ਨਾਮੋ ਨਿਸ਼ਾਨ ਹੀ ਮਿਟਾ ਕੇ ਰੱਖ ਦਿੱਤਾ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਤੇ ਕਹਿੰਦੇ ਉਹਨਾਂ ਨੇ ਪੱਕੀ ਰੁਟੀਨ ਬਣਾ ਲਈ ਕਿ ਜੋ ਮਰਜ਼ੀ ਹੋ ਜੇ, ਹੁਣ ਚੁਪਹਿਰਿਆਂ ਦੀ ਰੁਟੀਨ ਨਹੀਂ ਛੱਡਣੀ। ਆ ਤੁਹਾਨੂੰ ਵੀ ਜਿਹੜੇ ਚੁਪਹਿਰਿਆਂ ਨੇ ਦਾਤਾਂ ਦਿੱਤੀਆਂ, ਉਹ ਦਾਤੇ ਨੂੰ ਥੋੜੀ ਛੱਡੀਦਾ। ਜਿਸ ਸੇਵਾ ਨੇ ਉਹ ਬੀਬੀ ਝਾੜੂ ਦਿੰਦੀ ਸੀ ਨਾ ਰਾਜੇ ਦੇ ਮਹਿਲਾਂ 'ਚ, ਉਹ ਬੜਾ ਖੁਸ਼ ਹੋਇਆ। ਉਹਨੇ ਇੱਕ ਦਿਨ ਉਹਨੂੰ ਲਾਲ ਦੇਤਾ, ਲਾਲ ਬੜਾ ਕੀਮਤੀ ਲਾਲ, ਕਿ ਸਾਰੀ ਜ਼ਿੰਦਗੀ ਹੁਣ ਖਾਂਦੀ ਰਹੇਗੀ, ਇਹਨੂੰ ਹੁਣ ਝਾੜੂ ਦੇਣ ਦੀ ਨਹੀਂ ਲੋੜ। ਰਾਜੇ ਨੇ ਲਾਲ ਦੇਤਾ, ਸੇਵਾ ਤੋਂ ਖੁਸ਼ ਹੋ ਕੇ ਸੋਚਿਆ ਕਿ ਅਗਲੇ ਦਿਨ ਇਹਨੇ ਆਉਣਾ ਨਹੀਂ, ਪਰ ਅਗਲੇ ਦਿਨ ਵੇਖਿਆ ਉਹ ਫਿਰ ਝਾੜੂ ਦੇ ਰਹੀ। ਰਾਜਾ ਕਹਿੰਦਾ ਮਾਈ ਤੈਨੂੰ ਮੈਂ ਲਾਲ ਦਿੱਤਾ ਸੀ ਤੇਰੀ ਸੇਵਾ ਤੋਂ ਖੁਸ਼ ਹੋ ਕੇ, ਕਿ ਸਾਰੀ ਜ਼ਿੰਦਗੀ ਹੁਣ ਖਾਈ ਜਾਂ ਕੋਈ ਤੋਟ ਨਹੀਂ ਆਉਣੀ, ਅੱਜ ਫਿਰ ਆ ਗਈ। ਕਹਿੰਦੀ ਰਾਜਾ ਉਹ ਜਿਸ ਝਾੜੂ ਦੀ ਸੇਵਾ ਨੇ ਮੈਨੂੰ ਲਾਲਾਂ ਵਾਲੀ ਬਣਾਤਾ, ਉਹ ਝਾੜੂ ਦੀ ਸੇਵਾ ਥੋੜੀ ਮੈਂ ਛੱਡ ਦੇਣੀ ਹੈ। ਇਹ ਮੇਰੀ ਬੇਨਤੀ ਏ, ਜਿਹੋ ਜਿਹੇ ਦਿਨ ਮਰਜ਼ੀ ਆਉਣ ਪਰ ਚੁਪਹਿਰੇ ਐਤਵਾਰ ਆਉਣਾ ਹੀ ਆਉਣਾ, ਜੋ ਮਰਜ਼ੀ ਹੋ ਜੇ। 27 ਤਰੀਕ ਨੂੰ ਆਉਣਾ ਹੀ ਆਉਣਾ, ਰਹਿਣ ਸਭਾਈ ਆ ਜੇ ਆਉਣਾ ਹੀ ਆਉਣਾ। ਉਹ ਜਿੰਨੇ ਸਭ ਕੁਝ ਦਿੱਤਾ ਸੀ ਉਹਨੂੰ ਥੋੜੀ ਛੱਡਣਾ।
ਜਿੰਨੇ ਸਾਰੀਆਂ ਦਾਤਾਂ ਸਾਨੂੰ ਦਿੱਤੀਆਂ, ਜੇ ਉਹਨੂੰ ਛੱਡ ਦਿਓਗੇ ਫਿਰ ਕਿਸ ਜੋਗੇ ਰਹੋਗੇ ਜੀ। ਇਹ ਮੇਰੀ ਬੇਨਤੀ ਹੈ, ਇਹ ਰੁਟੀਨਾਂ ਕਦੀ ਖਤਮ ਨਹੀਂ ਹੋਣ ਦੇਣੀਆਂ, ਆਪਣੀ ਰੁਟੀਨ ਕਿਸੇ ਨੇ ਨਹੀਂ ਤੋੜਨੀ ਹੈ। ਮੇਰੀ ਬੇਨਤੀ, ਆਉਂਦੇ ਐਤਵਾਰ ਸਭ ਨੇ ਹਾਜ਼ਰੀਆਂ ਭਰਨੀਆਂ। ਗੁਰੂ ਮਿਹਰ ਕਰੇ, ਆਓ ਆਨੰਦ ਸਾਹਿਬ ਦਾ ਪਾਠ ਸਾਰੀ ਸੰਗਤ ਰਸਨਾ ਪਵਿੱਤਰ ਕਰੀਏ। ਦੀਵਾਲੀ ਦੀਆਂ, ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਤੁਹਾਨੂੰ ਵਧਾਈਆਂ। ਮੈਨੂੰ ਵਧਾਈ ਨਹੀਂ ਦੇਣੀ? ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ,
ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ ਹੈ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।